अस्सलाम वालेकुम जी, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਲਾਹੌਰ, ਜਿੱਥੇ ਸਾਡੀ ਇੱਕ ਪਾਕਿਸਤਾਨ ਦੇ ਪੰਜਾਬ ਦੇ ਨਾਮਵਰ ਸ਼ਾਇਰ ਹਾਜੀ ਮਿਰਾਜਦੀਨ ਡੋਗਰ ਸਾਹਿਬ ਹੋਣਾ ਨਾਲ ਮੁਲਾਕਾਤ ਆ, ਜਿਹੜਾ ਕਿ ਪੰਜਾਬੀ ਦੇ ਬਹੁਤ ਬੜੇ ਸ਼ਾਇਰ ਆ ਔਰ ਤਕਰੀਬਨ ਕੋਈ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਗੁਲੂਕਾਰ ਜਿਹੜੇ 44 ਬਣਦੇ ਆ ਜੀ 44, ਉਹ ਇਹਨਾਂ ਦੇ ਗਾਣੇ ਗਾ ਚੁੱਕੇ ਆ। ਔਰ ਇਹਨਾਂ ਦਾ ਇੱਕ ਬਹੁਤ ਬੜਾ ਜਿਹੜਾ ਹਿੱਟ ਹੋਇਆ ਸੀ ਗਾਣਾ, ਉਹ ਸੀਗਾ ਘੁੰਡ ਚੁੱਕ ਚੁੱਕ ਵੇਖਣ ਕੁੜੀਆਂ ਨਵੀਂ ਵਿਆਹੀ ਦਾ। ਇਹ ਗਾਣਾ ਜਿਹੜਾ ਸੀ ਜੀ, ਇਹ ਇੰਨਾ ਆਮ ਹੋਇਆ ਸੀ ਵੀ ਹਰ ਬੰਦਾ ਗਲੀ ਬਾਜ਼ਾਰ 'ਚ ਤੁਰਦਾ ਫਿਰਦਾ ਇਹ ਗਾਣਾ ਗਾਉਂਦਾ ਹੁੰਦਾ ਸੀ। ਇਹਨਾਂ ਦੀ ਵਜ੍ਹਾ ਸ਼ੋਹਰਤ ਇਸ ਗਾਣੇ ਤੋਂ ਬਹੁਤ ਜ਼ਿਆਦਾ ਹੋਈ ਸੀਗੀ। ਅਤੇ ਇਹਨਾਂ ਨਾਲ ਅਸੀਂ ਇਹਨਾਂ ਦੀ ਜਿਹੜੀ ਆਪਣਾ ਪਿਛਲਾ ਪਿਛੋਕੜ ਆ ਉਹਦੇ ਬਾਰੇ ਵੀ ਗੱਲ ਕਰਾਂਗੇ। ਔਰ ਇੱਕ ਖਾਸ ਗੱਲ ਜਿਹੜੀ ਜੀ, ਇਹ ਚੜ੍ਹਦੇ ਪੰਜਾਬ ਦੇ ਇੱਕ ਵਜ਼ੀਰ ਆਲਾ ਸੁਖਬੀਰ ਸਿੰਘ ਬਾਦਲ, ਉਹ ਇਹਨਾਂ ਦੇ ਨਾਲ ਦੇ ਬਿਲਕੁਲ ਨਾਲ ਦੇ ਪਿੰਡ ਦੇ ਸੀਗੇ। ਇਹ ਉਹਨਾਂ ਦੇ ਬਾਰੇ ਵੀ ਜਾਣਦੇ ਸੀ ਆਪਾਂ, ਇਹਨਾਂ ਕੋਲ ਉਹ ਵੀ ਪੁੱਛਣਾ ਜੀ। अस्सलाम वालेकुम जी। वालेकुम सलाम जी। अच्छा जी बाबा जी, पहले तो तुसी अपना नाम दसो सानू की है। मेरा नाम जी मिराजदीन डोगर। अच्छा जी, ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਮਲਕ ਅਲਾ ਬਖਸ਼ ਡੋਗਰ। ਅੱਛਾ ਡੋਗਰ। ਅੱਛਾ, ਆਪਣਾ ਜਿਹੜਾ ਪਿਛੋਕੜ ਸੀਗਾ ਇੰਡੀਆ ਦੇ ਵਿੱਚ, ਉਹ ਕਿਹੜਾ ਸੀਗਾ? ਜ਼ਿਲ੍ਹਾ? ਹਾਂਜੀ, ਪਿੰਡ ਕਿਹੜਾ ਸੀ, ਜ਼ਿਲ੍ਹਾ ਕਿਹੜਾ? ਪਿੰਡ ਸੈਦਪੁਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਅਜਨਾਲਾ, ਥਾਣਾ ਲੋਪੋਕੀ। ਅੱਛਾ ਹਾਂਜੀ, ਸੁਖਬੀਰ ਬਾਦਲ ਦੀ ਥੋੜਾ ਨਾ। ਅੱਛਾ, ਸੁਖਬੀਰ ਬਾਦਲ। ਜਿਹੜਾ ਵਜ਼ੀਰ ਆਲਾ ਸੁਖਬੀਰ ਬਾਦਲ, ਇਹ ਤੁਹਾਡੇ ਪਿੰਡ ਦਾ ਸੀ? ਨਹੀਂ, ਸਾਡੇ ਪਿੰਡ ਦਾ ਨਹੀਂ, ਸਾਡਾ ਥਾਣਾ ਸੀ ਨੇ ਉੱਥੋਂ ਦਾ। ਲੋਪੋਕੀ ਬਹੁਤ ਵੱਡਾ ਪਿੰਡ, ਸਿੱਖਾਂ ਦਾ ਪਿੰਡ ਸੀ ਉਹ। ਅੱਛਾ, ਉੱਥੋਂ ਦਾ ਹੈ। ਅੱਛਾ ਹਾਂਜੀ, ਗੁਆਂਢੀ ਪਿੰਡ ਦਾ। ਗੁਆਂਢੀ ਸਾਡੇ ਲਾਗੇ ਸੀ ਆ। ਠੀਕ ਆ ਠੀਕ ਆ। ਹਾਂਜੀ। ਅੱਛਾ ਬਜ਼ੁਰਗੋ, ਆਪਣੀ ਕਿੰਨੀ ਕੁ ਉਮਰ ਸੀ ਜਦੋਂ ਉੱਥੋਂ ਆਪਾਂ ਉਜੜ ਕੇ ਆਏ ਆ? ਮੈਂ ਕੋਈ 10-12 ਸਾਲ ਦਾ ਸਾਂ, 10 ਜਾਂ 12 ਸਾਲ ਦਾ ਇਹਨਾਂ ਕੋਲ। ਅੱਛਾ, ਤੀਸਰੀ 'ਚ ਪੜ੍ਹਦਾ। ਸਕੂਲੇ ਜਾਂਦੇ ਸੀਗੇ? ਹਾਂ, ਸਕੂਲੇ ਜਾਂਦਾ ਸਾਂ। ਅੱਛਾ, ਸਕੂਲੇ ਵੀ ਉਹ ਮਤਲਬ ਹੈ ਕਿ ਸਕੂਲ ਕੋਈ ਗੌਰਮੈਂਟ ਦਾ ਨਹੀਂ ਸੀ, ਪ੍ਰਾਈਵੇਟ ਸਕੂਲ ਹੀ ਸੀ ਸਾਡਾ। ਮੇਰਾ ਕਜ਼ਨ ਸੀ ਤੇ ਉਹਨੇ ਖੋਲਿਆ ਸੀ ਨਾਲ ਦੇ ਪਿੰਡ ਦੇ ਵਿੱਚ। ਅੱਛਾ ਹਾਂਜੀ। ਅੱਛਾ, ਉਦੋਂ ਵੀ ਪ੍ਰਾਈਵੇਟ ਸਕੂਲ ਹੁੰਦੇ ਸੀਗੇ? ਹੁੰਦੇ ਸਨ ਸਕੂਲ, ਉਹਨਾਂ ਜਿਹੜੇ ਹੁੰਦੇ ਜ਼ੈਲਦਾਰ ਚੌਧਰੀ ਕਿਸਮ ਦੇ ਬੰਦੇ, ਉਹਨਾਂ ਆਪਣੇ ਪਿੰਡਾਂ 'ਚ ਖੋਲ ਲਏ ਹੁੰਦੇ ਸਨ। ਆਹੋ, ਫਿਰ ਉਹ ਸਾਡਾ ਮੇਰਾ ਜਿਹੜਾ ਸੀ ਫੁੱਫਾ ਸੀ ਨਾ, ਉਹ ਜ਼ੈਲਦਾਰ ਸੀ, ਤੇ ਉਹਦਾ ਹੀ ਲੜਕਾ ਜਿਹੜਾ ਸੀ ਨਾ, ਉਹ ਹੀ ਮਾਸਟਰ ਸੀ, ਇਕੱਲਾ ਹੀ ਮਾਸਟਰ ਸੀ ਉੱਥੇ। ਮਜਾਦਾ ਨਾਲ ਦਾ ਪਿੰਡ ਸੀ ਡੱਗ ਡੋਗਰਾ, ਉੱਥੇ ਜਾਂਦੇ ਹੁੰਦੇ। ਹਾਂਜੀ। ਇਹ ਜਿਹੜਾ ਆਪਣਾ ਪਿੰਡ ਸੀ, ਇਹਦੇ ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਸੀਗੇ? ਇਹਦੇ ਨਾਲ ਜੀ ਸੀ ਡੱਗ ਡੋਗਰਾ, ਡੱਗ ਰਾਈਆਂ, 3 ਥਾਣ। ਇੱਕ ਗੁਜਰਾਂ ਦਾ ਸੀ, ਭੀਲੋ ਵਾਲੇ, ਇੱਕ ਇਹਨਾਂ ਦਾ ਸਿੱਖਾਂ ਦਾ ਸੀ ਪਿੰਡ। ਪੱਕਾ ਪਿੰਡ ਸੀ, ਪੱਕੇ ਘੱਟ ਹੁੰਦੇ ਹਨ ਉੱਥੇ, ਜ਼ਿਆਦਾ ਕੱਚੇ ਕੋਠੇ ਹੁੰਦੇ ਹਨ। ਤੇ ਭੱਗੂਪੁਰ ਸੀ, ਇੱਕ ਛੰਨਾ ਸੀ, ਤੇ ਇੱਕ ਹੈਗਾ ਸੀ ਵੈਰੋ ਕੀ, ਇੱਕ ਹੈਗਾ ਸੀ ਲੋਪੋ ਕੀ। ਇਹ ਸਾਰੇ ਲਾਗੇ ਲਾਗੇ ਪਿੰਡ ਸਨ। ਠੀਕ ਆ। ਹਾਂਜੀ। ਆਪਣੇ ਜਿਹੜਾ ਪਿੰਡ ਸੀਗਾ ਸੈਦਪੁਰ ਸੀ? ਸੈਦਪੁਰ। ਇਹਦੇ ਵਿੱਚ ਸਾਰੇ ਮੁਸਲਮਾਨ ਰਹਿੰਦੇ ਸੀ ਜਾਂ ਸਿੱਖ ਵੀ ਰਹਿੰਦੇ ਸੀਗੇ? ਨਹੀਂ, ਸਾਰੇ ਮੁਸਲਮਾਨ ਸਨ। 2 ਹੀ ਬਰਾਦਰੀਆਂ ਹਨ, ਡੋਗਰ ਤੇ ਗੁੱਜਰ। ਅੱਛਾ, ਡੋਗਰ ਦਾ ਗੁੱਜਰ। ਹਾਂਜੀ। ਹਾਂ। ਅੱਛਾ, ਡੋਗਰਾਂ ਔਰ ਗੁੱਜਰਾਂ 'ਚ ਕੀ ਫਰਕ ਆ? ਕੋਈ ਨਹੀਂ ਫਰਕ। ਉਹ ਤੇ ਕਈ ਤੇ ਕਹਿੰਦੇ ਨੇ 2 ਭਰਾ ਹੀ ਸਨ। ਅੱਛਾ। ਤੇ ਉਹ ਡੋਗਰਾਂ ਦਾ ਸੀ, ਕੀ ਕਰੀਏ, ਤੇ ਉਹ ਕਹਿੰਦਾ ਸੀ ਗੁੱਜਰ ਕਰੀਏ। ਹਾਂ, ਗੁੱਜਰ ਕਹਿੰਦਾ ਸੀ, ਜਾਂਦਾ ਸੀ ਨਹੀਂ ਡਾਕੇ ਮਾਰੀਏ ਯਾਰ। ਤੇ ਇਹਨੂੰ ਡੋਗਰਾ ਆਖਣ ਲੱਗ ਪਿਆ ਤੇ ਉਹਨੂੰ ਗੁੱਜਰ ਆਖਣ ਲੱਗ ਪਿਆ। ਤੇ ਬੰਜ ਇੰਝ ਨਹੀਂ ਗਾ, ਇਹ ਐਵੇਂ ਲੋਕਾਂ ਗੱਲ ਬਣਾ ਲਈ, ਗੱਲ ਬਣੀ ਆ। ਤੇ ਇਹ ਬਸ ਇੱਕੋ ਬਰਾਦਰੀਆਂ ਦੋਵੇਂ। ਇਹਨਾਂ ਦਾ ਮਿਲਦੀ ਆਉਂਦੀ, ਉਹਨਾਂ ਦਾ ਕਾਰੋਬਾਰ ਤਕਰੀਬਨ ਇੱਕੋ ਜਿਹੇ। ਡੰਗਰ ਬੱਛੇ ਜ਼ਿਆਦਾ ਰੱਖ ਰਾਦੇ ਨੇ ਜ਼ਿਮੀਦਾਰ। ਤਕਰੀਬਨ ਕੋਈ ਵੀ ਇਹ ਜਿਹੜਾ ਜ਼ਿਮੀਦਾਰ ਹੈ ਨਾ, ਇਹ ਨਹੀਂ ਗਾ ਕੋਈ ਜ਼ਿਮੀਦਾਰ ਨਹੀਂ ਗਾ। ਡੋਗਰ ਜਾਂ ਗੁੱਜਰ ਹੋਵੇ ਤੇ ਜ਼ਿਮੀਦਾਰ ਨਹੀਂ ਹੋਵੇ, ਪਿੰਡ 'ਚ ਰਹਿੰਦਾ, ਸ਼ਹਿਰ ਥਾਂ ਨਹੀਂ ਕਈ, ਤੇ ਪਿੰਡ 'ਚ ਰਹਿੰਦਾ, ਉਹ ਸਾਰੇ ਹੀ ਜ਼ਿਮੀਦਾਰ ਨੇ। ਹਾਂਜੀ। ਆਲੇ ਦੁਆਲੇ ਪਿੰਡ ਜਿਹੜੇ ਸੀ ਉਹਨਾਂ ਵਿੱਚ ਤਾਂ ਸਿੱਖ ਰਹਿੰਦੇ ਹੋਣੇ ਹੈ ਨਾ? ਆਪਣੇ ਬਜ਼ੁਰਗਾਂ ਦੀ ਕਿਸੇ ਐਸੇ ਖਾਨਦਾਨ ਨਾਲ, ਕਿਸੇ ਐਸੀ ਫੈਮਿਲੀ ਨਾਲ ਗੱਲਬਾਤ ਹੈਗੀ ਸੀ? ਤੁਹਾਨੂੰ ਕੋਈ ਯਾਦ ਆ ਕਿਸੇ ਦੇ ਨਾਂ? ਦਰਅਸਲ ਨਾ ਸਾਡੇ ਲਾਗੇ ਸਿੱਖ ਬਹੁਤ ਘੱਟ ਸਨ। ਅੱਛਾ। ਇਸ ਕਰਕੇ ਜੇ ਉਹ ਉਹਨਾਂ ਦੀ ਯਾਰੀ ਦੋਸਤੀ ਹੋਵੇ ਤਾਂ ਉਹ ਸਾਨੂੰ ਨਹੀਂ ਪਤਾ, ਕਿਉਂਕਿ ਜੇ ਪਿੰਡ ਲਾਗੇ ਹੋਵੇ ਤਾਂ ਪਤਾ ਦੂਰੋਂ ਕੋਈ ਹੋਵੇ ਵੀ। ਮੇਰੇ ਵਾਲਾ ਸਾਹਿਬ ਨੂੰ ਭਲਵਾਨੀ ਦਾ ਬੜਾ ਸ਼ੌਕ ਸੀ, ਪਹਿਲਵਾਨੀ ਦਾ ਵੀ। ਉਹ ਇੱਕ ਗੰਡਾ ਸਿੰਘ ਪਹਿਲਵਾਨ ਬੜਾ ਵੱਡਾ ਪਹਿਲ ਹੈ, ਜਿਵੇਂ ਕਿੱਕਰ ਸਿੰਘ ਹੋਇਆ ਨਾ, ਇਸੇ ਤਰ੍ਹਾਂ ਗੰਡਾ ਸਿੰਘ ਵੀ ਹੋਇਆ। ਗੰਡਾ ਸਿੰਘ ਜੌਲ ਇੱਕ ਜੱਟਾਂ ਦੀ ਕੌਮ ਹੁੰਦੀ ਹੈ, ਜ਼ਾਤ ਹੁੰਦੀ ਹੈ, ਗੋਤ ਹੁੰਦੀ ਹੈ। ਤੇ ਉਹ ਉਹਨਾਂ ਦਾ ਬੜਾ ਦੋਸਤ ਸੀ।
ਉਹਨਾਂ ਦਾ ਤੇ ਉਹ ਕਦੀ ਕਦਾਈ ਪਹਿਲਵਾਨ ਆ ਜਾਂਦਾ ਸੀ, ਕਦੀ ਹੋਰ ਨਾ ਸੀ, ਕਦੀ ਕੋਈ ਸਿੱਖ ਜਾਂ ਮੇਰਾ ਭਾਈ ਵੱਡਾ ਜਿਹੜਾ ਸੀ ਨਾ ਉਹ ਵੀ ਭਲਵਾਨੀ ਕਰਦਾ ਹੁੰਦਾ ਸੀ ਤੇ ਉਹਨੂੰ ਪਹਿਲਵਾਨ ਸਿੱਖ ਮਿਲਣ ਮੁਲਣ ਵਾਸਤੇ ਆ ਜਾਂਦੇ ਹਨ, ਜਿਨ੍ਹਾਂ ਦੇ ਮੈਨੂੰ ਨਾਂ ਯਾਦ ਨਹੀਂ ਹੈਗੇ। ਅੱਛਾ, ਪਹਿਲੇ ਵਕਤਾਂ ਵਿੱਚ ਜਿਹੜੇ ਭਲਵਾਨ ਹੁੰਦੇ ਸੀ ਉਹ ਪੂਰੇ ਪਿੰਡ ਦੇ ਸਾਂਝੇ ਹੁੰਦੇ ਸੀਗੇ। ਆਪਣਾ ਜਿਹੜਾ ਭਾਈ ਸੀ ਉਹ ਵੀ ਸਾਂਝਾ ਹੀ ਸੀ ਜਾਂ ਆਪਣੇ ਇਕੱਲੇ ਘਰ ਤੇ ਸੀਗਾ? ਨਹੀਂ, ਉਹ ਇਕੱਲੇ ਘਰ ਦਾ ਸਾਂਝੇ ਹੁੰਦੇ ਨੇ, ਜਿਹੜੇ ਕੰਮੀ ਕਾਰ ਹੁੰਦੇ ਸਨ ਨਾ ਉਹ ਨਾ ਪਾਲੇ ਹੁੰਦੇ ਆ ਸਾਰੇ ਪਿੰਡ ਨੇ। ਉਹ ਉਹਨਾਂ ਨੂੰ ਫਿਰ ਉਹਨਾਂ ਨੂੰ ਖੁਰਾਕ ਦਿੰਦੇ ਸਨ, ਖਰਚਾ ਵੀ ਦਿੰਦੇ ਸਨ। ਤੇ ਇਹ ਜਿਹੜੇ ਜ਼ਿਮੀਦਾਰ ਕਿਸਮ ਦੇ ਜਾਂ ਹੈਗੇ ਸਨ ਨਾ ਉਹ ਆਪਣੇ ਕੋਲੋਂ ਹੀ ਖਾ ਕੇ ਭਲਵਾਨੀ ਕਰਦੇ ਸਨ। ਹਾਂਜੀ। ਅੱਛਾ, ਆਪਣਾ ਜਿਹੜਾ ਪਿੰਡ ਸੀਗਾ ਇਹ ਮਤਲਬ ਕਿਸ ਤਰ੍ਹਾਂ ਦਾ ਸੀਗਾ? ਇਹਦਾ ਕੀ ਮਹੱਲੇ ਵਕੂ ਸੀਗਾ? ਇਹ ਮਹੱਲੇ ਦਾ ਜ਼ਿਆਦਾ ਨਾ ਜੰਗਲ ਵਾਸਾ ਹੀ ਸੀ। ਅੱਛਾ। ਕਿਉਂਕਿ ਇਹਦੇ ਲਾਗੇ ਖੂਹਾਂ ਦੀ ਵਾਹੀ ਸੀ, ਨਾ ਨਹਿਰ ਪੈਂਦੀ ਸੀ ਨਾ ਕੋਈ ਹੋਰ, ਖੂਹਾਂ ਦੀ ਵਾਹੀ ਸੀ। ਤੇ ਇਹ ਝੱਲ ਬੂਟੇ ਹੁੰਦੇ ਸਨ ਜ਼ਿਆਦਾ। ਤੇ ਹਨ ਲੋਕਾਂ ਨੇ ਡੰਗਰ ਬੜੇ ਰੱਖੇ ਹੁੰਦੇ ਹਨ, ਮੱਝਾਂ। ਜਿਹੜਾ ਮਾੜਾ ਜਿਹਾ ਘਰ ਸੀ ਨਾ ਉਹਦੇ ਵੀ 10-15 ਮੱਝਾਂ ਹੁੰਦੀਆਂ ਸਨ। ਤੇ ਮੱਝਾਂ ਦੇ ਘਿਓ ਸ਼ਿਓ ਵੇਚ ਲੈਂਦੇ, ਦੁੱਧ ਸ਼ੁੱਧ ਘੱਟ ਹੀ ਵੇਚਦੇ ਹੁੰਦੇ ਹਾਂ। ਤੇ ਇਹ ਉਹਨਾਂ ਕੇ ਮਤਲਬ ਹੈ ਕਿ ਉਦੋਂ ਇਹ ਹੁੰਦਾ ਸੀ ਕਿ ਜਿੰਨਾ ਕੀ ਫਸਲ ਹੋ ਗਈ ਤੇ ਖਾਣ ਪੀਣ ਜੋਗੇ ਤੇ ਬੜਾ ਲਈ ਬੜਾ ਕੁਝ ਹੋ ਗਿਆ। ਇਹ ਨਹੀਂ ਸੀ ਹੁੰਦਾ ਵੇਲੇ ਵੀ ਇੰਨਾ ਜੋੜ ਲੈਣਾ। ਸਾਡਾ ਘਰ ਦੇ ਇੱਥੋਂ ਤੱਕ ਹੁੰਦਾ, ਘਰ ਦੇ ਖੱਦਰ ਜਿਹੜਾ ਹੁੰਦਾ ਸੀ ਉਹ ਅਸੀਂ ਪਾ ਕੇ ਤੇ ਗੁਜ਼ਾਰੇ ਕਰਦੇ ਹੁੰਦੇ ਸਨ। ਸਾਲ ਬਾਅਦ ਜਾ ਕੇ ਕੱਪੜੇ ਬਣਾਉਣੇ ਤੇ ਘਰ ਦਾ ਖੱਦਰ ਹੋਣਾ, ਕਪਾਹ ਬੀਜੀ ਹੋਣੀ, ਦੇਸੀ ਕਪਾਹ ਹੋਣੇ। ਤੇ ਉਹ ਜਿਹੜੇ ਹੁੰਦੇ ਸਨ ਸਾਰੀ ਆਪਣਾ ਚਰਖੇ ਨਾਲ ਕੱਤ ਕੇ ਹੈ। ਹਾਂ, ਨਹੀਂ ਉਹ ਕੱਤ ਕੇ ਤੇ ਫਿਰ ਉਹਨਾਂ ਨੂੰ ਦੇ ਦਿੰਦੇ। ਉਹਨਾਂ ਨੂੰ ਬਿਲਕੁਲ ਉਹ ਉਹਨਾਂ ਨੂੰ ਤਰਿੰਜਣ ਆਉਂਦੇ ਨੇ ਨਾ, ਜਿੱਥੇ ਕੱਤਦੀਆਂ ਨੇ ਰਾਤ ਨੂੰ ਬੁੜੀਆਂ ਬਹਿ ਕੇ, ਉਹਨਾਂ ਨੂੰ ਤਰਿੰਜਣ ਆਉਂਦੇ ਨੇ। ਕੱਤਣ ਵਾਲੀਆਂ ਹੋਰ ਹੁੰਦੀਆਂ ਨੇ ਤੇ ਜਿਹੜੇ ਅਟੇਰਨ ਵਾਲੀਆਂ ਹੋਰ ਮਾਈਆਂ ਬੁੜੀਆਂ ਅਟੇਰਨ ਡਈਆਂ ਹੁੰਦੀਆਂ ਨੇ, ਜਵਾਨਾਂ ਕੱਤਣ ਡਈਆਂ, ਨਾਲ ਮਾਈਏ ਟੱਪੇ ਘੋੜੀਆਂ ਗਾਣ ਡਈਆਂ ਹੁੰਦੀਆਂ। ਤੇ ਬੜਾ ਮਾਹੌਲ ਹੁੰਦਾ ਪਿੰਡ ਦੇ ਵਿੱਚ। ਵਧੀਆ ਸਮਾਂ ਸੀ ਜਦੋਂ ਬੜੇ ਕਮਾਲ ਸੀਗੇ, ਕਮਾਲ ਸੀ। ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਵਾਲਦ ਸਾਹਿਬ ਥੋੜਾ ਜਿਹਾ ਪੜ੍ਹੇ ਸਨ, ਮਸੀਤੋਂ ਹੀ ਪੜ੍ਹੇ ਸਨ। ਤੇ ਉਹਨਾਂ ਰਾਤ ਨੂੰ ਯੂਸਫ ਤੇ ਲਿਖਿਆ ਕਿਤਾਬ ਪੜ੍ਹਨੀ ਤੇ ਮਾਈਆਂ ਬੁੱਢੀਆਂ ਨੇ ਆ ਜਾਣਾ ਸਾਹਮਣੇ ਬਹਿ ਜਾਣਾ, ਸਾਰੇ ਪਿੰਡ ਦੀਆਂ ਨੇ। ਤੇ ਮੈਂ ਦੀਵਾ ਫਾੜ ਕੇ ਕੋਲ ਬੈਠਾ ਹੁੰਦਾ ਹਾਂ ਤੇ ਉਹ ਕਿਤਾਬ ਪੜ੍ਹਨ ਰਹੇ ਹੁੰਦੇ ਸਨ। ਤੇ ਉਹ ਬੜਾ ਮਜ਼ਾ ਆਉਂਦਾ ਹੁੰਦਾ ਸੀ। ਉਹ ਕਲਚਰ ਸੀ ਸਾਡਾ ਉਹ ਅਸੀਂ ਅਜੇ ਉਹਨੂੰ ਭੁਲਾ ਨਹੀਂ ਸਕਦੇ। ਜਿਹੜਾ ਵੀ ਕੋਈ ਵੀ ਮਤਲਬ ਕਿ ਕਲਚਰ ਵੇਖਣਾ ਹੋਵੇ ਨਾ ਕਿਸੇ ਦਾ, ਉਹ ਉਹਨਾਂ ਦੇ ਗੀਤਾਂ ਰਾਹੀਂ ਵੇਖੀਏ। ਗੀਤ ਜਿਹੜੇ ਮੁਹਾਵਰਾ ਮੁਹਾਂਦਰਾ ਇੱਕ ਲਫ਼ਜ਼ ਪੰਜਾਬੀ ਦਾ, ਇਹ ਮੁਹਾਂਦਰਾ ਹੁੰਦਾ ਹਰ ਇਲਾਕੇ ਦਾ, ਹਰ ਦੇਸ਼ ਦਾ, ਹਰ ਜਗ੍ਹਾ ਦਾ। ਗੀਤ ਦੇ ਵਿੱਚ ਮੁਹਾਂਦਰਾ ਤੁਹਾਨੂੰ ਗਜ਼ਲਾਂ 'ਚੋਂ ਨਹੀਂ ਲੱਭੇਗਾ। ਹਾਂ ਜੀ, ਉਹਦੇ ਵਿੱਚ ਅੱਛਾ ਉਹ ਗੀਤ ਨਗਾਰ ਨਹੀਂ ਹੈਗਾ ਜਿਹਦੇ ਵਿੱਚ ਉਹਦੇ ਲਫ਼ਜ਼ਾਂ 'ਚ ਕਲਚਰ ਨਾ ਆਵੇ, ਕਲਚਰ ਨਾ ਨਜ਼ਰ ਆਵੇ। ਮੇਰੇ ਇੰਨੇ ਗੀਤ ਮੈਂ ਲਿਖੇ ਨੇ, ਉੱਥੇ ਤਾਂ ਤੁਸੀਂ ਅਜੇ ਪੁੱਛਿਆ ਨਹੀਂ ਨਾ, ਦੱਸਾਂਗੇ ਤੁਹਾਨੂੰ। ਤੇ ਉਹ ਨਾ ਮੇਰੇ ਗਾਣਿਆਂ ਦੇ ਵਿੱਚ ਉਹ ਕਲਚਰ ਸਾਫ਼ ਨਜ਼ਰ ਆਉਂਦਾ, ਪੰਜਾਬ ਸਿੱਧਾ ਸਮਾਂ ਪੰਜਾਬ 'ਤੇ ਨਜ਼ਰ ਆਉਂਦਾ। ਹਾਂਜੀ। ਅੱਛਾ, ਉਹ ਜਿਹੜਾ ਸਮਾਂ ਸੀਗਾ ਜਦੋਂ ਆਪਾਂ ਦੁੱਖ ਸੁੱਖ ਵੀ ਸਾਂਝੇ ਸੀ, ਕੰਮ ਵੀ ਇੱਕ ਦੂਜੇ ਨਾਲ ਰਲ ਕੇ ਕਰ ਲੈਂਦੇ ਸੀ। ਜਦੋਂ ਆਪਣੇ ਪਿੰਡ ਥਾਂ ਤੇ ਚਲੋ ਜਿੱਦਾਂ ਵੀ ਜਿਹੜਾ ਵੀ ਕੰਮ, ਚਾਹੇ ਉਹ ਬਾਈ ਬੀਜੀ ਦਾ ਸੀ, ਚਾਹੇ ਕਿਸੇ ਦੇ ਵਿਆਹ ਸ਼ਾਦੀ ਤੇ ਅਸੀਂ ਮੰਜੇ ਬਿਸਤਰੇ ਇਕੱਠੇ ਕਰਨੇ, ਉਰਾ ਪੂਰਾ, ਇਹ ਸਾਰੀਆਂ ਚੀਜ਼ਾਂ ਦੀ ਸਾਂਝ ਹੁੰਦੀ ਸੀਗੀ। ਅੱਛਾ, ਹੁਣ ਕੋਈ ਨਹੀਂ ਇਹ ਸਾਂਝ ਹੈਗੀ। ਤੇ ਤੁਹਾਨੂੰ ਉਹ ਸਮਾਂ ਦੇਖ ਲਓ ਜਿਹੜਾ ਇੰਨਾ ਇੱਕ ਦੂਜੇ ਦਾ ਖਿਆਲ ਕਰਦੇ ਸੀ, ਉਹ ਚੰਗਾ ਲੱਗਦਾ? ਜਾਂ ਤੁਹਾਨੂੰ ਇਹ ਜਿਹੜਾ ਹੁਣ ਕਹਿੰਦੇ ਆਪਣੇ ਘਰੋਂ ਘਰ ਬਸ ਠੀਕ ਆ, ਛੇਤੀ ਆਓ ਤੇ ਛੇਤੀ ਜਾਓ, ਮੈਰਿਜ ਹਾਲ 'ਚੋਂ ਮੁੜ ਕੇ ਚੱਲ ਜਾਓ? ਨਹੀਂ, ਇਹ ਤਾਂ ਤੁਹਾਡੇ ਪੁੱਛਣ ਤੋਂ ਪਤਾ ਲੱਗ ਗਿਆ ਕਿ ਤੁਸੀਂ ਇਹਨੂੰ ਪਸੰਦ ਨਹੀਂ ਕੀਤਾ ਇਸ ਸਮੇਂ ਨੂੰ, ਠੀਕ ਨਹੀਂ? ਫਿਰ ਉਹ ਹੀ ਚੰਗਾ ਸੀ ਨਾ। ਉਹ ਵੇਖੋ ਜੀ, ਇੱਕ ਬੱਚੀ ਦੀ ਸ਼ਾਦੀ ਆ ਨਾ, ਤੇ ਘਰ ਵਾਲੇ ਨੂੰ ਪਿਓ ਨੂੰ ਪਤਾ ਵੀ ਨਹੀਂ ਸੀ ਹੁੰਦਾ। ਆਪੇ ਮੰਜੀਆਂ ਬਿਸਤਰੇ ਆ ਜਾਣੇ ਤੇ ਸਾਰਾ ਖਾਣ ਪੀਣ ਦਾ ਬੰਦੋਬਸਤ ਵੀ ਹੋ ਜਾਣਾ, ਲੱਕੜਾਂ ਜੇ ਉਹ ਸਭ ਕੁਝ ਕਰ ਲੈਣਾ। ਤੇ ਹੁਣ ਮੇਰਾ ਖਿਆਲ ਜਿਹੜਾ ਜਿਹਨੇ ਕਰਨਾ ਹੁੰਦਾ ਉਹਦੇ ਸਿਰ ਪਈ ਹੁੰਦੀ, ਦੂਸਰੇ ਨੂੰ ਪਤਾ ਵੀ। ਸਕੇ ਭਰਾ ਨਹੀਂ ਹੁਣ ਪੁੱਛਦੇ, ਪਿੰਡ ਵਾਲੇ ਕਿਤੇ ਰਹਿ ਗਏ ਜਾਂ ਦੂਸਰੇ ਸਾਂਝ ਵਿਚਾਰ ਕਰਨ ਵਾਲੇ ਤੇ ਬਾਕੀ ਬਹੁਤ ਘੱਟ ਰਹਿ ਗਏ। ਦਿਨ ਰੱਖਿਆਂ ਦੇ ਸੀ, ਫਿਰ ਦਿਨ ਰੱਖਣ ਤੋਂ ਬਾਅਦ ਲਾਗੀਆਂ ਨੂੰ ਭੇਜਣਾ ਗੰਢਾਂ ਦੇ ਕੇ। ਉਹ ਜਿਨ੍ਹਾਂ ਦੇ ਧੀਆਂ ਭੈਣਾਂ ਦੇ ਗੰਢਾਂ ਦੇਣ ਜਾਣਾ, ਉਹਨਾਂ ਨੂੰ ਵੀ ਬੜੀ ਉਡੀਕ ਹੋਣੀ ਵੀ ਅੱਜ ਬਈ ਸਾਡੇ ਗੰਢਾਂ ਲੈ ਕੇ ਆਉਣਾ। ਉਹਨੂੰ ਐਂ ਸਰਾਣਾ ਤਕੀਆ ਲਾ ਕੇ ਕੁੱਕੜ ਉਹਦੇ ਲਈ ਕਰਕੇ ਉਹਦੀ ਬੜੀ ਸੇਵਾ ਪਾਣੀ ਕਰਦੇ ਸੀ। ਉਹਨੂੰ ਜਾਣ ਲੱਗਿਆਂ ਖੇਸ ਦੇਣਾ, ਸੂਟ ਦੇਣੇ, ਪੈਸੇ ਦੇਣੇ। ਫਿਰ ਜਦੋਂ ਵਿਆਹ ਤੋਂ ਬਾਅਦ ਉੱਥੇ ਜਾਣਾ ਤੇ ਘਰ ਵਾਲੇ ਨੂੰ ਬੜੀ ਉਡੀਕ ਹੁੰਦੀ, ਅੱਜ ਇੰਨੇ ਦਿਨ ਰਹਿ ਗਏ, ਹੁਣ ਆਉਣ ਲੱਗ ਪੈਣਾ ਆ। ਪ੍ਰਾਹੁਣਿਆਂ ਨੇ ਫਿਰ ਕੱਲੀ ਉਡੀਕ, ਕੱਲੇ ਪ੍ਰਾਹੁਣੇ ਨੇ ਆਉਣਾ। ਉਹ ਇੱਕ ਵੱਖਰੀ ਰੌਣਕ ਹੁੰਦੀ ਸੀ। ਬਿਲਕੁਲ, ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਇੰਝ ਹੀ ਹੁੰਦਾ ਸੀ, ਇਸ ਤਰ੍ਹਾਂ ਹੀ ਹੁੰਦਾ ਸੀ। ਅਸੀਂ ਤੁਹਾਡੇ ਕੋਲ ਸੁਣੀਆਂ ਇਹ ਬਜ਼ੁਰਗ ਵੀ ਇਹ ਫਿਰ ਵਿਰਾਸਤ ਹੀ ਮਿਲਦੇ ਨੇ ਨਾ। ਇਹ ਜਦੋਂ ਬਜ਼ੁਰਗ ਖਤਮ ਹੋ ਗਏ ਉਦੋਂ ਫਿਰ ਸਭ ਕੁਝ ਹੀ ਖਤਮ ਹੋ ਜਾਣਾ। ਇਹ ਦੱਸਣ ਵਾਲੇ ਤੇ ਅਸੀਂ ਰਹਿ ਗਏ, ਹੁਣ ਬਜ਼ੁਰਗ ਹੀ ਰਹਿ ਗਏ।
ਗਏ ਨੇ, ਬਾਕੀ ਹੋਰ ਕੋਈ ਨਹੀਂ ਦੱਸਦਾ ਜੀ ਹੁਣ। ਇਹ ਅਸੀਂ ਤੁਹਾਡੇ ਕੋਲ ਪੁੱਛੀਦਾ ਵੀ ਇਸੇ ਕਰਕੇ, ਕਈ ਬੰਦੇ ਕਹਿਣਗੇ ਯਾਰ ਕੀ ਬਾਰ-ਬਾਰ ਇਹੀ ਸਵਾਲ ਕਰਦੇ ਰਹਿੰਦੇ ਵਿਆਹਾਂ ਸ਼ਾਦੀਆਂ ਦਾ। ਮਕਸਦ ਸਿਰਫ ਪੁੱਛਣ ਦਾ ਇਹ ਆ ਕਿ ਤੁਸੀਂ ਚੰਦ ਗਵਾਰ ਹੈਗੇ ਆ ਜਿਹੜੇ ਜਿਨ੍ਹਾਂ ਨੇ ਚੀਜ਼ਾਂ ਹੰਡਾਈਆਂ, ਦੇਖੀਆਂ, ਕੀਤੀਆਂ, ਤੇ ਆਉਣ ਵਾਲੀ ਨਸਲ ਜਦੋਂ ਸਾਡੀ ਉਹ ਦੇਖਣਗੀ ਨਾ ਵੀਡੀਓ, ਉਹਨਾਂ ਨੇ ਕਹਿਣਾ ਕਿ ਹਾਂ ਇੱਕ ਐਸਾ ਦੌਰ ਵੀ ਸੀ ਜਦੋਂ ਲੋਕ ਇੱਕ ਦੂਜੇ ਨਾਲ ਪਿਆਰ ਮੁਹੱਬਤ, ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ, ਦੂਸਰੇ ਦੇ ਸੁੱਖ ਨੂੰ ਆਪਣਾ ਸੁੱਖ ਸਮਝਦੇ ਸੀ। ਸਮਝਦੇ ਜੀ, ਬਿਲਕੁਲ ਸਮਝਦੇ ਸਨ। ਮੈਂ ਤੁਹਾਨੂੰ ਦੱਸਣਾ ਜੀ, ਉਹ ਬੰਦੇ ਦਾ ਇੰਨਾ ਭਾਰ ਵੰਡਾਇਆ ਜਾਂਦਾ ਸੀ, ਉਹਨੂੰ ਪਤਾ ਵੀ ਨਹੀਂ ਸੀ ਲੱਗਦਾ ਯਾਰ ਮੇਰਾ ਕੰਮ ਵੀ ਬਣ ਗਿਆ ਤੇ ਭਰਾਵਾਂ ਦੀ ਮਦਦ ਨਾਲ ਹੀ ਬਣ ਗਿਆ ਨਾ। ਕੋਈ ਕਮੀ ਕਾਰਾ ਹੋਵੇ, ਕੋਈ ਚੌਧਰੀ ਹੋਵੇ, ਉੱਥੇ ਇਹ ਨਹੀਂ ਸੀ ਹੁੰਦਾ ਚੌਧਰੀ ਆ ਤੇ ਉਹਦੇ ਆਖੇ ਲੱਗੇ ਨਹੀਂ ਕਮੀ ਕਰਦਾ ਜ਼ਿਆਦਾ ਕਰ ਦੇਣ, ਸਗੋਂ ਯਾਰ ਇਹ ਨਾ ਕਵੇ ਕਿ ਮੇਰੇ ਹਾਂ ਬਿਲਕੁਲ ਹਾਂਜੀ। ਤੇ ਉਹਨੂੰ ਬਸ ਕੇ ਫਿਰ ਉਹਨੂੰ ਆਂਦੇ ਮੰਗੀ ਪਾਉਣੀ, ਉਹ ਹੁਣ ਲਫ਼ਜ਼ ਹੀ ਲੋਕਾਂ ਨੂੰ ਭੁੱਲ ਗਏ ਨੇ। ਮੰਗੀ ਉਦੋਂ ਪਾਉਂਦੀ ਸੀ ਜਦੋਂ ਕਿਸੇ ਕਣਕ ਗਾਉਣੀ ਹੋਵੇ, ਵੱਢਣੀ ਹੋਵੇ, ਵਾਢੀ ਕਰਨੀ ਹੋਵੇ, ਸਾਰੇ ਪਿੰਡ ਦੇ ਮੁੰਡੇ ਆ ਜਾਂਦੇ ਦਾਤਰੀਆਂ ਫੜ ਕੇ, ਉਹਨੂੰ ਮੰਗੀ, ਉਹਨੇ ਖਾਣਾ ਖਵਾਉਣਾ ਤੇ ਉਹ ਸਾਰਾ ਉਹਦਾ ਕੰਮ ਹੋ ਜਾਣਾ। ਮੰਗੀ ਵੀ ਕਹਿ ਲੈਂਦੇ, ਆਵਤ ਵੀ ਕਹਿ ਲੈਂਦੇ। ਹਾਂ ਜੀ ਬਿਲਕੁਲ ਬਿਲਕੁਲ, ਆ ਪੰਜਾਬੀ ਦੇ ਲਫ਼ਜ਼ ਨੇ ਨਾ ਉਹ ਲੱਗ। ਉਹ ਤਾਂ ਰੂੜੀ ਪਾਣੀ ਤਾਂ ਕਹਿਣਾ ਜੀ ਰਲ ਕੇ ਇਕੱਠੇ ਪਾ ਲਓ ਗੱਡੇ ਭਰ ਕੇ। ਹੈ ਜੇ ਕਿਸੇ ਦੀ ਕਣਕ ਪਹਿਲੇ ਉਹ ਫੜੇ ਹੁੰਦੇ ਸੀ, ਉਹ ਵੀ ਰਲ ਮਿਲ ਕੇ ਫਿਰ ਛੱਲੀਆਂ ਕੁੱਟਣੀਆਂ ਆਲੇ ਦੁਆਲੇ ਮੰਜੇ ਖੜੇ ਕਰ ਲੈਣੇ, ਡੰਡੇ ਸ਼ਾਮ ਨੂੰ ਕਹਿਣਾ ਜੀ ਕੁੱਟੀਏ ਛੱਲੀਆਂ। ਤੇ ਉਹ ਜਦੋਂ ਉਹਨਾਂ ਨੂੰ ਹਵਾ ਦੇ ਨਾਲ ਉਹ ਮਤਲਬ ਤਰੰਗਲੀਆਂ ਦੇ ਨਾਲ, ਸਾਂਘਿਆਂ ਦੇ ਨਾਲ ਅਡਾ ਕੇ ਤੇ ਕਿੰਨੇ ਦਿਨ ਹਵਾ ਨਾ ਵਗਣੀ ਤੇ ਵਿਹਲੇ ਰਹਿਣਾ, ਤਲਵਾਨ ਚੱਲ ਜਾਣਾ ਰਲ ਕੇ ਨਾਲ। ਹਾਂ ਵੈਸੇ ਬੜਾ ਹੀ ਮਜ਼ਾ ਆਉਂਦਾ ਸੀ ਉਦੋਂ। ਹੁਣ ਤੇ ਆਪੋ ਧਾਪੀ ਪਈ ਆ ਸਾਰਿਆਂ ਲੋਕਾਂ ਨੂੰ। ਅੱਛਾ, ਜਿੱਦਾਂ ਦੀਆਂ ਜਦੋਂ ਦੀਆਂ ਇਹ ਚੀਜ਼ਾਂ ਮੁੱਕ ਗਈਆਂ, ਲੋਕਾਂ ਦੀਆਂ ਸਾਂਝਾਂ ਵੀ ਮੁੱਕ ਗਈਆਂ, ਅਹਿਸਾਸ ਖਤਮ ਹੋ ਗਿਆ ਨਾ ਜੀ। ਜ਼ਰੂਰਤਾਂ ਨੇ ਇੱਕ ਦੂਜੇ ਨਾਲ ਜੋੜਿਆ ਸੀ ਬੰਦਿਆਂ ਨੂੰ। ਹਾਂ ਉਹ ਕਹਿੰਦੇ ਨੇ ਜਦੋਂ ਸਾਹ ਖਤਮ ਹੋ ਜਾਣ ਤੇ ਬੰਦਾ ਖਤਮ ਹੋ ਜਾਂਦਾ ਤੇ ਜਾਨ ਨਿਕਲ ਜਾਂਦੀ। ਜਦੋਂ ਸਾਹ ਖਤਮ ਹੋ ਜਾਣ ਉਦੋਂ ਬੰਦਾ ਨਹੀਂ ਰਹਿੰਦਾ। ਡਾਕਟਰ ਸਾਹਿਬ ਤੁਹਾਡੀ ਉੱਥੇ ਕੋਈ ਮੰਗਣੀ ਹੋਈ, ਕੋਈ ਸੇਧ ਵੇਦ ਲੱਗੀ ਸੀਗੀ ਜੀ? ਕੀ ਕਹਿੰਦੇ ਨੇ? ਤੁਹਾਡੀ ਉੱਥੇ ਮੰਗਣੀ ਹੋਈ ਸੀ ਕਿ ਨਹੀਂ? ਹੋਈ ਸੀ ਮੰਗਣੀ ਜੀ। ਉਹ ਪਤਾ ਕੀ ਹੁੰਦਾ ਹੈ, ਇਹ ਵੀ ਮੈਂ ਤੁਹਾਨੂੰ ਦੱਸ ਦਿਆਂ। ਜਦੋਂ ਕਈਆਂ ਥਾਵਾਂ 'ਚ, ਕਈਆਂ ਫੈਮਲੀਆਂ 'ਚ, ਕਈਆਂ ਖਾਨਦਾਨਾਂ 'ਚ ਹੁੰਦਾ ਹੈ ਕਿ ਤੇਰੇ ਘਰ ਪੁੱਤਰ ਹੋਵੇ ਤੇ ਮੇਰੇ ਘਰ ਧੀ ਹੋਵੇ ਤੇ ਯਾਰ ਰਿਸ਼ਤਾ ਬਣ ਲਾ ਕਰ ਲਾਂਗੇ। ਉਹ ਮੇਰੀ ਮੰਗਣੀ ਜਿਹੜੀ ਸੀ ਨਾ ਸ਼ੁਰੂ ਤੋਂ ਹੀ ਹੈ, ਮੇਰੇ ਫੁੱਫੋ ਦੇ ਘਰ ਹੋਈ ਸੀ, ਮੇਰੀ ਫੁੱਫੋ ਦੀ ਧੀ ਸੀ ਜਿਹਦੇ ਨਾਲ ਮੇਰੀ ਮਤਲਬ ਸ਼ਾਦੀ ਹੋਈ ਸੀ। ਮੁੜ ਕੇ ਛੋਟੇ ਹੋ ਗਏ ਸਨ, ਉਹ ਭੈਣ ਭਰਾ ਸਨ ਨਾ, ਮੇਰਾ ਵਾਲ ਸਾਹਿਬ ਤੇ ਉਹਨਾਂ ਦੀ ਭੈਣ ਫੁੱਫੋ ਸਾਡੀ, ਉਹਨਾਂ ਉਹਦੇ ਘਰ ਛੱਡਿਆ ਸੀ। ਤੇ ਉਹ ਇੱਥੋਂ ਤੱਕ ਕਿ ਮੇਰਾ ਤੇ ਮੇਰੀ ਬੇਗਮ ਦਾ ਨਾਮ ਵੀ ਇੱਕੋ, ਮੁਰਾਜ ਬੇਗਮ ਤੇ ਮੁਰਾਜ ਦੀਨ। ਇੱਥੋਂ ਤੁਹਾਨੂੰ ਪਤਾ ਲੱਗਦਾ ਕਿ ਇਹ ਕਦੋਂ ਦੀ ਮੰਗਣੀ ਹੋਵੇਗੀ। ਅੱਛਾ, ਫਿਰ ਉਦੋਂ ਜਦੋਂ ਆਪਣੀ ਸਿਹਤ ਵੇਦ ਲੱਗ ਗਈ ਵੀ ਫੁੱਫੀ ਦੇ ਘਰ ਆਪਣੀ ਮੰਗਣੀ ਹੋ ਗਈ ਆ, ਹਾਂਜੀ, ਇਹ ਤਾਂ ਇੱਕ ਦੂਜੇ ਤੋਂ ਸ਼ਰਮਾਉਂਦੇ ਵੀ ਹੋਣੇ, ਨਹੀਂ ਆਮਣੇ ਸਾਹਮਣੇ ਹੁੰਦੇ ਹੋਣੇ? ਨਹੀਂ ਇਹ ਨਹੀਂ ਸੀ ਹੈਗਾ। ਉਹ ਤੇ ਉਹ ਖਿਆਲ ਹੀ ਨਹੀਂ ਹੁੰਦਾ। ਹੁਣ ਇਹ ਤੇ ਮਤਲਬ ਵੇਲ ਨਹੀਂ ਨਾ ਹੁੰਦਾ ਇਸ ਗੱਲ ਦਾ, ਸ਼ਰਮਾਉਣ ਦਾ। ਇਹ ਤੇ ਬੜੇ ਸ਼ਹਿਰਾਂ ਦਾ ਜਾਣ ਕੇ ਲੋਕੀ ਲਾ ਪਏ ਵਿਹਲੇ ਬੈਠੇ ਹੁੰਦੇ ਨੇ ਤੇ ਸ਼ਰਮਾਉਂਦੇ ਨੇ। ਉਦੋਂ ਅਸੀਂ ਉਸੇ ਤਰ੍ਹਾਂ ਹੀ ਕਾਰੋਬਾਰ ਕਰਦੇ ਹਾਂ। ਨਾਲੇ ਹੋਏ ਵੀ ਕੋਈ 4 ਦਿਨ ਹੁੰਦਾ ਤੇ ਫਿਰ ਉਹ ਜਦੋਂ ਜ਼ਿਆਦਾ ਦੇਰ ਚੱਲਣਾ ਹੋਵੇ ਕੋਈ ਕੰਮ, ਉਹਦਾ ਫਿਰ ਉਹ ਜਿਹੜੇ ਨਾ ਨਿੰਦ ਵਿਚਾਰ ਜਾਂਦੀ ਰਹਿੰਦੀ ਆ। ਤੇ ਕਦੇ ਵੀ ਨਹੀਂ ਸੀ ਸੋਚਿਆ, ਅਸੀਂ ਉਸੇ ਤਰ੍ਹਾਂ ਹੀ ਬੋਲਦੇ ਸਾਂ ਵੀ ਜਿਵੇਂ ਅਸੀਂ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਮਤਲਬ ਸ਼ੁਰੂ ਤੋਂ ਜਾਣਦੇ ਹਾਂ, ਇਸ ਤਰ੍ਹਾਂ ਹੀ ਲੱਗਦਾ ਸੀ, ਕੋਈ ਐਸੀ ਗੱਲ ਨਹੀਂ। ਅੱਛਾ, ਫਿਰ ਆਪਾਂ ਹੁਣ ਉਜਾੜੇ ਦੀ ਗੱਲ ਕਰਦੇ ਹਾਂ। ਜਦੋਂ 47 ਦਾ ਟਾਈਮ ਆਇਆ, ਉਦੋਂ ਉੱਠ ਕੇ ਆਪਾਂ ਨੂੰ ਇੱਧਰ ਆਉਣਾ ਪੈ ਗਿਆ ਲਹਿੰਦੇ ਪੰਜਾਬ, ਉਹ ਤੁਹਾਨੂੰ ਗੱਲਾਂ ਬਾਤਾਂ ਸਾਰੀਆਂ ਯਾਦ ਆ? ਮੈਨੂੰ ਸਾਰੀਆਂ ਗੱਲਾਂ ਯਾਦ ਨੇ। ਪਤਾ ਕਿ ਸਾਡੇ ਉਦੋਂ ਅਸਾਂ ਨਾ ਕਿਸੇ ਕੋਲ ਵੱਟ ਟੋਕ ਹੋਈ ਤੇ ਨਾ ਸਾਡੇ ਕੋਲ ਦਰਿਆ ਵਗਦਾ ਸੀ, ਦਰਿਆ ਰਾਵੀ। ਠੀਕ ਹੈ, ਦਰਿਆ ਰਾਵੀਓਂ ਪਾਰਲੇ ਪਾਸੇ ਜਿੱਧਰ ਇੰਡੀਆ ਹੈ ਨਾ, ਉਧਰ ਅਸੀਂ ਸਾਡਾ ਪਿੰਡ ਸੀ ਤੇ ਉਰਲੇ ਪਾਸੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਸੀ। ਤੇ ਅਸੀਂ ਉੱਥੋਂ ਸਾਡੇ ਪੱਤਣ ਨੂੰ ਸਮਝਦੇ ਹੋ ਨਾ, ਜਿੱਥੋਂ ਦੀ ਬੇੜੀ ਪੈਂਦੀ ਹੋਵੇ, ਉੱਥੇ ਆਹ ਬੇੜੀ ਆਪਣੇ ਕੋਲੋਂ ਮਲਾਹ ਨੂੰ ਬਣਾ ਕੇ ਦਿੱਤੀ। ਸਾਡਾ ਕੋਈ ਰਿਸ਼ਤੇਦਾਰ ਆਵੇ ਤੋਂ ਨਗਾਉਣਾ ਹੁੰਦਾ, ਉਸ ਦਿਨ ਆਹ ਉੱਥੇ ਲਾ ਲਈ ਸੀ ਸਾਨੂੰ ਪਾਰ ਨਗਾ ਦੇ। ਉਹ ਬੇੜੀ ਲੈ ਕੇ ਆ ਗਏ, ਸਵੇਰ ਤੋਂ ਲੈ ਕੇ ਰਾਤ ਨੂੰ ਅਸੀਂ ਸਾਰੇ ਉਰਲੇ ਪਾਸੇ ਲੰਘ ਗਏ ਤਾਂ ਆਪਣੇ ਸਭ ਹਰ ਮਾਲ ਡੰਗਰ ਹਰ ਸ਼ਹਿਰ ਲਿਆ ਸੀ, ਦਾਣੇ ਤੱਕ ਕਾਣੇ ਉਹ ਵੀ ਲਏ ਸਾਂ ਚੁੱਕ ਕੇ ਅਸੀਂ। ਤੇ ਆਹ ਕੋਈ ਨਹੀਂ ਕਿਸੇ ਨੂੰ ਨਾਲ ਕੋਈ ਲੜੇ ਨਾ ਪੀੜੇ, ਇਸ ਕਰਕੇ ਇਹਦਾ ਮਤਲਬ ਕੋਈ ਜ਼ਿਆਦਾ ਉੱਥੇ ਹੋਇਆ ਹੀ ਨਹੀਂ ਗਾ ਸਾਡੇ। ਅਸੀਂ ਫਿਰ ਥੋੜ੍ਹੇ ਦਿਨ ਰਹੇ ਦਰਿਆ ਦੇ ਕੰਢੇ 'ਤੇ ਬੈਠੇ। ਉਹ ਫਿਰ ਅੱਗੇ ਜਿਸ ਤਰ੍ਹਾਂ ਜਿੱਥੇ ਕੋਈ ਥਾਂ ਲੱਭੀ ਉੱਥੇ ਲੋਕ ਬਹਿੰਦੇ ਗਏ। ਅੱਛਾ, ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ ਸੀਗੀ ਵੀ ਇਹ ਸਾਡੇ ਨਾਲ ਦਾ ਹੀ ਆ ਪਿੰਡ ਉੱਥੇ ਦਾ, ਇਹ ਤੁਹਾਨੂੰ ਉਦੋਂ ਵੀ ਪਤਾ ਸੀ ਜਾਂ ਹੁਣ ਬਾਅਦ 'ਚ ਪਤਾ ਲੱਗਾ? ਵੀ ਪਤਾ ਲੱਗਾ, ਉਦੋਂ ਤੇ ਇੰਨੇ ਮਤਲਬ ਖਿਆਲ ਹੀ ਨਹੀਂ ਸੀ ਨਾ, ਛੋਟੇ ਸਾਂ ਨਾ।
ਇਹ ਸ਼ਾਇਰੀ ਵੀ ਕਰਦਾ ਹੈ ਨਾ, ਇਹਨੂੰ ਵੀ ਸ਼ਾਇਰੀ ਦਾ ਸ਼ੌਕ ਹੈ ਬਾਦਲ ਨੂੰ। ਅੱਛਾ। ਹਾਂਜੀ, ਤੇ ਇਸ ਕਰਕੇ ਮੈਂ ਸ਼ਾਇਰੀ ਦੇ ਲਿਹਾਜ਼ ਨਾਲ ਵੀ ਉਹਨੂੰ ਫਿਰ ਜਾਣਨਾ ਵਾ। ਤੇ ਇਹ ਨਾਲੇ ਲੋਪੋਕੀ ਸਾਡਾ ਬੜਾ ਵੱਡਾ ਪਿੰਡ ਸੀ, ਤੇ ਉੱਥੇ ਸਾਡਾ ਥਾਣਾ ਸੀ, ਬੜਾ ਵੱਡਾ ਸਿੱਖਾਂ ਦਾ ਪਿੰਡ ਸੀ। ਹਾਂਜੀ। ਅੱਛਾ, ਆਪਾਂ ਫਿਰ ਉੱਥੋਂ ਇਹਦਾ ਮਤਲਬ ਅਮਨ ਸ਼ਾਂਤੀ ਦੇ ਨਾਲ ਹੀ ਇੱਥੇ ਆ ਗਏ ਹਾਂ। ਬੜੇ ਅਮਨ ਸ਼ਾਂਤੀ ਨਾਲ, ਬਿਲਕੁਲ ਅਮਨ ਦੇ ਨਾਲ। ਮੈਂ ਨਾ ਵੈਸੇ ਅਸੀਂ ਜਦੋਂ ਨਾ ਛੋਟੇ ਸਾਂ ਨਾ, ਤੇ ਦਰਿਆ ਦੇ ਕੰਢੇ ਤੇ ਆਣ ਕੇ ਮੰਜੀਆਂ ਜੋੜ ਕੇ ਇੱਕ ਮੰਜੀ ਵਿੱਚ ਰੱਖ ਲਈ, ਉੱਤੇ ਬੈਠੇ, ਤੇ ਅੱਗੋਂ ਡੇਰਾ ਬਾਬਾ ਨਾਨਕ ਵੱਲੋਂ ਜਦੋਂ ਦਰਿਆ ਆਉਂਦਾ ਸੀ, ਉਧਰੋਂ ਲਾਸ਼ਾਂ ਬੜੀਆਂ ਰੁੜਦੀਆਂ ਆਉਂਦੀਆਂ ਸਨ। ਅਸੀਂ ਫਿਰ ਗਿਣਦੇ ਨਾਲ ਛੋਟੇ ਛੋਟੇ ਬੱਚੇ, ਉਹ ਇੱਕ ਆ ਗਈ, ਹੋਰ ਆ ਗਈ ਜੇ, ਹੋਰ ਆ ਗਈ ਜੇ ਲਾਸ਼ਾਂ। ਇਸ ਤਰ੍ਹਾਂ ਉੱਤੇ ਇਸ ਤਰ੍ਹਾਂ ਕੁਝ ਹੋ ਰਿਹਾ ਸੀ, ਸਾਡੇ ਕੋਲ ਕੁਝ ਨਹੀਂ ਹੋਇਆ। ਹਾਂਜੀ। ਅੱਛਾ, ਤੇ ਆਪਾਂ ਫਿਰ ਉੱਥੋਂ ਕੋਈ ਸਮੂਨ ਵੀ ਚੱਕ ਕੇ ਲੈ ਕੇ ਆਏ ਜਾਂ ਸਾਰਾ ਕੁਝ ਛੱਡ ਕੇ ਆ ਗਏ ਸੀ? ਨਹੀਂ, ਅਸੀਂ, ਮੈਂ ਤਾਂ ਅੱਗੇ ਵੀ ਅਰਜ਼ ਕੀਤੀ ਹੈ, ਅਸੀਂ ਸਭ ਕੁਝ ਆਪਣਾ ਲੈ ਆਏ ਸਾਂ। ਅੱਛਾ। ਹਾਂਜੀ, ਮੰਜੀਆਂ ਵੀ ਇਹ ਤੇ ਲੈ ਕੇ ਆ ਗਏ ਸਾਂਗੇ। ਅਸੀਂ ਤਾਂ ਬੜੇ ਅਮਨ ਨਾਲ ਜੇ ਆਏ ਹਾਂ। ਬਾਰਡਰ ਪਾਰ ਕਰਕੇ ਫਿਰ ਕਿੱਧਰ ਨੂੰ ਬਾਰਡਰ ਪਾਰ ਕਿੱਧਰਲੀ ਸਾਈਡ ਤੇ ਗਏ? ਬਾਰਡਰ ਪਾਰ ਕਰਕੇ ਤੇ ਦਰਿਆਓਂ ਫਿਰ ਇੱਧਰ ਨੂੰ ਆਉਂਦੇ ਲਹਿੰਦੇ ਪਾਸੇ ਨੂੰ ਆਏ ਆ ਨਾ ਜਦੋਂ, ਤੇ ਇੱਧਰ ਪਾਕਿਸਤਾਨ ਸ਼ੁਰੂ ਹੋ ਗਿਆ ਸੀ, ਤੇ ਪਰਲੇ ਪਾਸੇ ਇੰਡੀਆ ਸੀ। ਮੇਰਾ ਮਤਲਬ ਸਿੱਧੇ ਲਾਹੌਰ ਆ ਗਏ ਜਾਂ ਕਿਸੇ ਹੋਰ ਬਣੇ? ਨਹੀਂ, ਲਾਹੌਰ ਤੇ ਇੱਕ ਸ਼ਹਿਰ ਹੈ ਨਾ, ਇਹ ਤਾਂ ਨਹੀਂ। ਅਸੀਂ ਜ਼ਿਮੀਦਾਰ ਸਾਂ, ਤੇ ਜ਼ਿਮੀਦਾਰ ਵਾਲੇ ਜਾਣਾ ਸੀ ਨਾ। ਅਸੀਂ ਗਏ ਸਾਂ ਫਿਰ ਉਹਦੇ ਨਨਕਾਣਾ ਸਾਹਿਬ ਦੇ ਕੋਲੇ 5 ਚੱਕ ਛੋਟਾ, 2-5 ਚੱਕਰ ਵੱਡਾ ਤੇ ਛੋਟਾ। ਇਹ ਛੋਟਾ ਪਿਆ ਸੀ ਉੱਥੇ, ਖਾਲੀ ਪਿਆ ਸੀ ਉਦੋਂ। ਉੱਥੋਂ ਦਾ ਬਦਮਾਸ਼ ਸੀ ਕੋਈ ਰਣ ਸਿੰਘ, ਤੇ ਉਹਦੇ ਤੋਂ ਡਰਦੇ ਲੋਕ ਉੱਥੇ ਬਹਿੰਦੇ ਨਹੀਂ ਸਨ। ਉਹਨੇ 2-3 ਕਤਲ ਵੀ ਕਰ ਦਿੱਤੇ ਹਨ। ਉਹਦੀ ਕੋਠੀ ਵੀ ਇੱਥੇ ਹੁਣ ਵੀ ਹੈਗੀ, ਉਹਦੀ ਕੋਠੀ ਉੱਥੇ। ਕੀ ਨਾਮ ਉਹਦਾ? ਰਣ ਸਿੰਘ। ਅੱਛਾ। ਤੇ ਉਹ ਅਸੀਂ ਫਿਰ ਆਖਿਆ ਜੇ ਅਸੀਂ ਹੁਣ ਕਿੱਧਰ ਜਾਣਾ ਯਾਰ, ਵੇਖ ਲਾਂਗੇ ਰਣ ਸਿੰਘ ਨੂੰ। ਉਹ 2-4 ਦਿਨ ਮੁੰਡੇ ਫਿਰ ਰਾਤ ਨੂੰ ਜਾਗਦੇ ਰਿਹਾ, ਕੋਈ ਵੀ ਨਹੀਂ ਆਇਆ। ਫਿਰ ਉੱਥੇ 15 ਮਰਬੇ ਨੇ ਸਾਰੇ ਉਸ ਪਿੰਡ ਦੇ। ਉੱਥੇ ਜਿਸ ਪਿੰਡ 'ਚ ਤੁਸੀਂ ਜਾ ਕੇ ਵਸੇ ਆ, ਉੱਥੇ ਤੁਹਾਨੂੰ ਕੋਈ ਮਾਲ ਮਤਾ ਲੱਭਾ ਕਿ ਨਹੀਂ? ਸਾਰਾ ਕੁਝ ਚੱਟ ਹੋ ਗਿਆ ਸੀ? ਚੱਟ ਹੋ ਗਿਆ ਸੀ ਜੀ ਸਾਡੇ। ਲੱਭਣਾ ਤੇ ਉਦੋਂ ਸੀ ਜਦੋਂ ਜਲਦੀ ਕਿਤੇ ਜਿੱਥੇ ਕੋ ਗਿਆ ਹੈ, ਤੇ ਜੇ ਕਈਆਂ ਦਿਨਾਂ ਬਾਅਦ ਉੱਥੋਂ ਗਿਆ ਤਾਂ ਉੱਥੋਂ ਕੀ ਲੱਭਣਾ ਹੁੰਦਾ ਫਿਰ। ਇਹਦਾ ਮਤਲਬ ਫਿਰ ਜਿਹੜੇ ਬੰਦੇ ਬਸ਼ਿੰਦੇ ਸੀ ਉਹ ਲਪੇਟ ਕੇ ਸਾਰਾ ਕੁਝ? ਹਾਂਜੀ, ਬਿਲਕੁਲ। ਉਹ ਸਭ ਕੁਝ ਲੈ ਲੋਕ ਹੈ ਸਾਰੇ ਉੱਥੇ। ਕਾਫੀ ਸੋਹਣਾ ਵੱਟੂ ਬਰਾਦਰੀ ਕਾਫੀ ਸੀ ਉੱਥੇ, ਤੇ ਸਾਡੇ ਲਾਗੇ ਚੱਕ ਵਟੂਆਂ ਹੈਗਾ, ਫਰੋਦ ਵਟੂਆਂ ਦੇ ਅੱਗੇ ਕਰਕੇ ਚੱਕ ਵਟੂਆਂ। ਉਹ ਬੜਾ ਵੱਡਾ ਪਿੰਡ ਸੀ। ਤੇ ਯੰਗਸਨਬਾਦ ਤੇ ਮਾਟਰਨਪੁਰ, 2 ਈਸਾਈਆਂ ਦੇ ਪਿੰਡ। ਯੰਗਸਨ ਵੀ ਅੰਗਰੇਜ਼ ਦੇ ਨਾਂ ਤੇ ਮਾਟਰਨ ਵੀ ਅੰਗਰੇਜ਼ ਦੇ ਨਾਂ ਤੇ 2 ਪਿੰਡ ਨੇ। ਉਹ ਈਸਾਈ ਨੇ ਸਾਰੇ ਜ਼ਿਮੀਦਾਰ ਜਿਹੜੇ ਨੇ। ਅੱਛਾ ਜੀ। ਹਾਂਜੀ। ਫਿਰ ਇੱਧਰ ਲਾਹੌਰ ਨੂੰ ਕਦੋਂ ਮੂਵ ਹੋਏ? ਲਾਹੌਰ ਨੂੰ ਤਾਂ ਫਿਰ ਪੜ੍ਹਾਈ ਦੇ ਸਿਲਸਿਲੇ 'ਚ ਆ ਗਿਆ ਨਾ, ਇੱਥੇ ਕਾਲਜ ਕੁਲੀ ਦਾਖਲਾ ਲਿਆ, ਤੇ ਫਿਰ ਇੱਥੇ ਹੀ ਮੁਲਾਜ਼ਮਤ ਕਰ ਲਈ। ਹਾਂਜੀ। ਅੱਛਾ ਡੋਗਰ ਸਾਹਿਬ, ਫਿਰ ਤੁਸੀਂ ਸ਼ੇਰੋ ਸ਼ਾਇਰੀ ਵੱਲ ਕਿੱਦਾਂ ਆਏ? ਸ਼ੇਰੋ ਸ਼ਾਇਰੀ ਤੁਹਾਨੂੰ ਦੱਸਿਆ ਨਾ, ਮੇਰੇ ਵਾਲਦ ਸਾਹਿਬ ਜੋ ਉੱਥੇ ਪੜ੍ਹਦੇ ਹੁੰਦੇ ਸਨ ਨਾ, ਇੰਡੀਆ ਦੇ ਵਿੱਚ ਕਿਤਾਬ ਪੜ੍ਹਦੇ ਹਨ, ਤੇ ਮੈਨੂੰ ਸ਼ੌਕ ਸੀ ਵੀ ਮੈਂ ਸੁਣਦਾ ਰਹਿੰਦਾ ਸਾਂ। ਬਲਕਿ ਇੱਥੋਂ ਤੱਕ ਕਿ ਜਿੱਦਣ ਉਹਨਾਂ ਕਿਤੇ ਗਿਆ ਹੋਣਾ ਨਾ ਵਾਂਡੇ, ਜਾਂ ਬਿਮਾਰ ਨਾ ਕਰੇ, ਬਿਮਾਰ ਹੋ ਜਾਣਾ, ਤੇ ਮੈਨੂੰ ਮਾਈਆਂ ਬੁੜੀਆਂ ਕਹਿੰਦਾ ਤੂੰ ਪੜ੍ਹ ਖਾ ਅੱਜ, ਤੇ ਮੈਂ ਵੀ ਪੜ੍ਹਨਾ ਸ਼ੁਰੂ ਕਰ ਦੇਣਾ। ਮੈਨੂੰ ਜ਼ੁਬਾਨੀ ਯਾਦ ਹੋ ਗਿਆ ਕਾਫੀ, ਬੱਚੇ ਜ਼ੁਬਾਨੀ ਯਾਦ ਕਰ ਲੈਂਦੇ ਨੇ। ਤੇ ਮੈਨੂੰ ਆਉਂਦਾ ਸ਼ਾਇਦ, ਮੈਨੂੰ ਵੇਖੋ ਜੀ, ਮੈਂ ਬਾਵਜੂਦ ਕਿ ਮੈਂ ਇੱਕ ਗਜ਼ਟਡ ਅਫਸਰ 17ਵੇਂ 18ਵੇਂ ਸਕੇਲ ਚਲ ਗਿਆ। ਅੰਡਰ ਸੈਕਟਰੀ ਪੋਸਟ ਹੁੰਦੀ ਹੈ, ਹੁਣ ਉਹ ਖਤਮ ਹੋ ਗਈ ਆ। ਉਹ ਸੈਕਸ਼ਨ ਅਫਸਰ ਤੋਂ ਉੱਤੇ ਹੁੰਦਾ ਅੰਡਰ ਸੈਕਟਰੀ, ਉਹ ਪੋਸਟ ਹੁਣ ਖਤਮ ਹੋ ਗਈ। ਸੈਕਸ਼ਨ ਅਫਸਰ ਹੁਣ ਉੱਤੋਂ ਫਿਰ ਨਾਲ ਹੀ ਐਡੀਸ਼ਨਲ ਡਿਪਟੀ ਸੈਕਟਰੀ ਹੋ ਜਾਂਦਾ ਸੈਕਟਰੀਏਟ ਦੇ ਵਿੱਚ। ਤੇ ਉਹ ਮੈਂ ਬਾਵਜੂਦ, ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਬਾਵਜੂਦ ਇੱਕ ਇੰਨੇ ਏ ਕਲਾਸ ਦਫ਼ਤਰ ਸੈਕਟਰੀਏਟ ਜਿਹੜਾ ਸਭ ਤੋਂ ਵੱਡਾ ਹੁੰਦਾ ਪੰਜਾਬ ਦਾ, ਉੱਥੋਂ ਦਾ ਮੁਲਾਜ਼ਮ ਹੋ ਕੇ ਤੇ ਮੈਨੂੰ ਸਾਰੀਆਂ ਲੋਕ ਵਾਰਾਂ ਯਾਦ ਸਨ। ਤੇ ਲੋਕੀ ਹੈਰਾਨ ਸਨ, ਯਾਰ ਇਹ ਤੇ ਪਿੰਡੂਆਂ ਨੂੰ ਜਿਹੜੇ ਨੇ ਉਹਨਾਂ ਨੂੰ ਯਾਦ, ਤੈਨੂੰ ਕਿਸੇ ਨੇ ਹੀਰ ਰਾਂਝਾ ਸੋਹਣੀ ਮਈ ਮੈਂ ਸੱਸੀ ਪੂਨੂੰ, ਇਹ ਮੈਨੂੰ ਸਾਰੀਆਂ ਯਾਦ ਸਨ ਮੈਨੂੰ। ਤੇ ਮੈਨੂੰ ਮਤਲਬ ਸਿਰਫ ਕਹਿਣ ਦਾ ਇਹ ਆ ਕਿ ਮੈਨੂੰ ਇੰਨਾ ਸ਼ੌਕ ਸੀ ਸ਼ਾਇਰੀ ਦਾ। ਫਿਰ ਗਾਣੇ ਸ਼ਾਣੇ ਲਿਖਣ ਦਾ ਫਿਰ ਕੋਈ ਇਤਫਾਕ ਨਹੀਂ ਸੀ ਹੁੰਦਾ। ਫਿਰ ਇੱਥੇ ਕੋਈ ਮੈਂ ਦਰਬਾਰ ਜਾਣਾ, ਉੱਥੇ ਗਾਉਣ ਵਾਲੇ ਆਉਣਾ। ਨੈਜ਼ ਕੋਟੀਆ ਘੁਮਿਆਰ ਹੋਇਆ ਜਿਹੜਾ ਇਹ ਮੂਜਦ ਹੋਇਆ, ਇਸ ਸਾਡੇ ਫੋਕ ਸਿੰਗਰ ਦਾ ਆਲਮ ਲੁਹਾਰ ਦਾ ਉਸਤਾਦ ਸੀ। ਅੱਛਾ। ਤੇ ਉਹਦੇ ਪੋਤਰੇ ਸਨ, ਦੋਤਰੇ, ਉਹਨਾਂ ਇੱਥੇ ਗਾਉਣ ਵਾਸਤੇ ਆਉਣਾ। ਤੇ ਉਹਨਾਂ ਨੂੰ ਮੈਂ ਇੱਕ ਦਿਨ ਕਿਹਾ, ਮੈਂ ਹੈ ਯਾਰ ਤੁਸੀਂ ਟੈਡੀ ਉਹਨਾਂ ਆਂਦੇ ਸਨ, ਤੇ ਮੈਂ ਕਿਹਾ ਤੁਸੀਂ ਆਪਣੇ ਪੁਰਾਣੇ ਗਾਣੇ ਕੋਈ ਨਵਾਂ ਗਾਇਆ। ਤੇ ਉਹਨਾਂ ਗੁੱਸੇ ਨਾਲ ਮੈਨੂੰ ਕਹਿੰਦੇ ਤੁਸੀਂ ਨਵਾਂ ਦੱਸ ਦਿਓ। ਫਿਰ ਉਹਨਾਂ ਨੂੰ ਫਿਰ ਮੈਂ ਗਾਣਾ ਲਿਖ ਦਿੱਤਾ, ਕੁੰਡ ਚੁੱਕ ਵੇਖਣ ਕੁੜੀਆਂ ਨਵੀਂ ਵਿਆਹੀ ਦਾ, ਰੂਪ ਨਾ ਚੱਲਿਆ ਜਾਵੇ ਸਹੁਰੇ ਆਈ ਦਾ। ਬੜਾ ਮਸ਼ਹੂਰ ਹੋਇਆ ਸੀ। ਬੜਾ ਮਸ਼ਹੂਰ। ਮੈਂ ਕਿਹਾ
ਕੁੰਡ ਚੁੱਕ ਚੁੱਕ ਵੇਖ ਹਾਂ ਜੀ, ਉਹ ਇਹ ਲੋਕੀ ਗਾਉਣ ਤੇ ਕੰਪਨੀ ਵਾਲਾ ਆਖਣ ਲੱਗੇ ਇਹ ਲਿਖਿਆ ਕਿਹੜੇ ਕੰਪਨੀ EMI ਹੁੰਦੀ, EMI ਕੰਪਨੀ ਹੁੰਦੀ। ਹਿਸ ਮਾਸਟਰ ਵਾਇਸ ਵੀ ਹੁੰਦਾ ਸੀ, ਟਵਿਨਸ ਵੀ ਉਹਦਾ ਨਾਂ ਸੀ, 2-3 ਨਾਂ ਸਨ ਉਸ ਕੰਪਨੀ ਦੇ, ਰਿਕਾਰਡਿੰਗ ਕੰਪਨੀ। ਉਹਨਾਂ ਮੈਨੂੰ ਲੱਭ ਲਿਆ ਪਹਿਲਾਂ ਵੀ ਇਹ ਡੋਗਰ ਮਹਾਰਾਜ ਦੀ ਨੇ ਕੋਈ ਸੈਕਟਰੀਏਟ ਦਾ ਮੁਲਾਜ਼ਮ ਉਹ ਲਿਖਦਾ। ਅਤੇ ਉਹਨਾਂ ਮੈਨੂੰ ਸੱਦਿਆ, ਉਹਨੇ ਆਖਿਆ ਤੁਹਾਡਾ ਗਾਣਾ ਲਿਖਿਆ? ਮੈਂ ਕਿਹਾ ਜੀ ਮੇਰਾ ਹੈ, ਤੁਸੀਂ ਹੋਰ ਵੀ ਲਿਖੋ। ਅਤੇ ਮੈਂ ਕਿਹਾ ਮੈਨੂੰ ਕੀ ਫਾਇਦਾ ਲਿਖਣ ਦਾ। ਉਹ ਕਹਿਣ ਲੱਗੇ ਤੁਸੀਂ ਪੜ੍ਹੇ ਲਿਖੇ ਹੋ, ਇਸ ਗੱਲ ਨੂੰ ਸਮਝੋ ਕਿ ਤੁਹਾਨੂੰ ਅਸੀਂ ਕਮਿਸ਼ਨ ਦਿਆਂਗੇ, ਜਿੰਨੀ ਸੇਲ ਹੋਵੇਗੀ ਨਾ ਸਾਡੇ ਗਾਣੇ ਦੀ ਉਹਨੂੰ ਤੁਹਾਨੂੰ ਕਮਿਸ਼ਨ ਦੇਵਾਂਗੇ, 2.5%, 5%, 10% ਇਸ ਤਰ੍ਹਾਂ। ਮੈਂ ਕਿਹਾ ਚਲੋ ਠੀਕ ਹੈ। ਇਹ ਫਿਰ ਮੈਂ ਲਿਖਿਆ ਗਾਣਾ ਅਤੇ ਇਹ ਬੜਾ ਹੀ ਸੇਲ ਹੋਇਆ, ਇਹ ਤਵਾ ਬਣਿਆ ਸੀ। ਉਹ ਇਹ ਤਾਂ ਜੀ ਜ਼ਬਾਨੇ ਜ਼ਦੇ ਆਮ ਹੋ ਗਿਆ ਸੀ ਨਾ ਵੀ ਹਰ ਬੰਦੇ ਦੀ ਜ਼ਬਾਨ ਤੇ ਸੀਗਾ। ਆਹ ਕੁੰਡ ਚੁੱਕ ਜਾ। ਹੁਣ ਤੁਸੀਂ ਗੱਲ ਕੀਤੀ ਤਾਂ ਸਾਨੂੰ ਪੁਰਾਣਾ ਵੇਲਾ ਯਾਦ ਆ ਗਿਆ। ਹਾਂਜੀ ਹਾਂ। ਤੇ ਉਹ ਕੁੰਡ ਚੁੱਕ ਚੁੱਕ ਕਹਿੰਦੇ ਵੀ ਕਿੰਨੀ ਵਾਰੀ ਹੁੰਦਾ ਸੀ ਕੁੰਡ ਚੁੱਕ ਚੁੱਕ ਕੁੰਡ ਚੁੱਕ ਜਾ, ਦੋ ਤਿੰਨ ਕੁੰਡ ਚੁੱਕ ਚੁੱਕ, ਕੁੰਡ ਚੁੱਕ ਚੁੱਕ, ਇਸ ਤਰ੍ਹਾਂ ਉਹਨਾਂ ਦੇ ਮੁੰਡੇ। ਉਹ ਵੀ ਮੁੰਡਾ ਫੌਤ ਹੋ ਗਿਆ ਸੀ। ਆਪਣਾ ਕਿਹੜਾ ਗਾਣਾ ਹਿੱਟ ਹੋਇਆ ਜੀ? ਹੋਰ ਗਾਣਾ ਮੇਰਾ ਹੋਇਆ ਸੀ ਦੂਸਰਾ, ਜੇ ਤੂੰ ਆਉਣ ਦਾ ਵਾਅਦਾ ਕਰ ਲੈਂਦੀ, ਮੇਰਾ ਮਾਣ ਗਰੀਬ ਦਾ ਰਹਿ ਜਾਂਦਾ, ਮੈਂ ਪਿਆਰ ਕਿਸੇ ਨੂੰ ਕੀਤਾ ਸੀ, ਮੈਂ ਮਰਦੀ ਵਾਰੀ ਕਹਿ ਜਾਂਦਾ। ਇਹ ਬੜਾ ਹਿੱਟ ਹੋਇਆ। ਇਹ ਵੀ ਉਸੇ ਮੁੰਡੇ ਨੂੰ ਕਿਹਾ। ਰਾਈ ਸਾਹਿਬ ਨੇ ਵੀ ਕਿਹਾ ਸੀ ਕਿ ਮੈਨੂੰ ਦਿਓ, ਮੈਂ ਕਿਹਾ ਨਹੀਂ ਮੈਂ ਉਹਨੂੰ ਦੇ ਚੁੱਕਾ ਹੈ। ਬਲਕਿ ਰਾਈ ਨੇ ਨਾਰਾਜ਼ਗੀ ਦੇ ਆਧਾਰ ਵੀ ਕੀਤਾ ਸੀ ਕਿ ਤੁਸੀਂ ਮੈਨੂੰ ਇਹ ਗਾਣਾ ਕਿਉਂ ਨਹੀਂ ਦਿੱਤਾ ਤੁਸੀਂ ਉਹਨੂੰ। ਮੈਂ ਕਿਹਾ ਮੇਰਾ ਪੁਰਾਣਾ ਸਿੰਗਰ ਇਸ ਕਰਕੇ ਮੈਂ ਦੇ ਦਿੱਤਾ, ਅਤੇ ਇਸ ਕਰਕੇ ਮੈਂ ਉਹਨੂੰ ਦਿੱਤਾ ਸੀ। ਟੋਟਲ ਕਿਤਾਬਾਂ ਕਿੰਨੀਆਂ ਲਿਖੀਆਂ ਤੇ ਗਾਣੇ ਕਿੰਨੇ? ਮੈਂ ਇੱਕ ਹੀ ਲਿਖੀ ਜੇ, ਠੰਡੀ ਬਣਾ ਦੀ ਛਾਂ। ਅੱਛਾ। ਅਤੇ ਉਹਦੇ ਵਿੱਚ ਤੁਹਾਨੂੰ ਦੇਣੇ ਆ ਕਿਤਾਬ ਹੁਣੇ, ਅਤੇ ਤੁਸੀਂ ਪੜ੍ਹਨਾ, ਤੁਹਾਨੂੰ ਇੰਝ ਮਾਲੂਮ ਹੋਵੇਗਾ ਯਾਰ ਇਹ ਕਿਤਾਬ ਮੈਨੂੰ ਉਹਦਾ ਇਨਾਮ ਮਿਲਿਆ ਜੇ, ਫਸਟ ਪ੍ਰਾਈਜ਼ ਦਾ ਉਹ ਮਤਲਬ ਇਨਾਮ ਮਿਲਿਆ ਗੁਜਰਾਂ ਵਾਲੇ, ਕਿ ਉਹਨਾਂ ਕਿਹਾ ਕਿ ਤੁਸੀਂ ਤਾਂ ਕਮਾਲ ਕਰ ਛੱਡੀਏ। ਹੋਰ ਕਿਸੇ ਨੂੰ ਇਹ ਗੱਲ ਔਲੀ ਨਹੀਂ ਗਾ ਕਿਸੇ ਸਿੰਗਰ ਨੂੰ ਕਿ ਯਾਰ ਇਹ ਵੀ ਚੀਜ਼ਾਂ ਹੈਗੀਆਂ ਨੇ, ਮਾਈਏ ਟੱਪੇ, ਬੋਲੀਆਂ, ਜੁਗਨੀਆਂ ਅਤੇ ਜੱਗਾ ਅਤੇ ਘੋੜੀਆਂ, ਸਿੱਠਣੀਆਂ, ਇਹ ਕਿਸੇ ਕਦੀ ਲਿਖੀਆਂ ਹੀ ਨਹੀਂ। ਇਹ ਸਾਰੀਆਂ ਮੇਰੀ ਕਿਤਾਬ 'ਚ ਤੁਹਾਨੂੰ ਮਿਲਣਗੀਆਂ। ਅਤੇ ਇਸ ਕਰਕੇ ਮੇਰੀ ਕਿਤਾਬ ਉਹ ਮੈਨੂੰ, ਹਾਲਾਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਹ ਰਿਹਾ ਹੀ ਇਸੇ ਪਾਸੇ ਆਪਣੇ ਕਲਚਰ ਦੇ ਪਿੱਛੇ ਲੱਗਾ ਰਿਹਾ ਹੈ। ਬੜੀ ਖਿਦਮਤ ਕੀਤੀ ਹੈ ਜੀ ਕਲਚਰ ਦੀ। ਹਾਂ ਜੀ, ਬੜੀ ਖਿਦਮਤ ਕੀਤੀ ਹੈ। ਸਰਦਾਰ ਜੀ ਇਹ ਦੱਸੋ ਵੀ ਤੁਹਾਡੇ ਜਿਹੜੇ ਗਾਣੇ ਆ ਉਹ ਟੋਟਲ ਕਿੰਨੇ ਸਿੰਗਰਾਂ ਨੇ ਗਾਏ ਆ? ਮੇਰੇ ਜੀ 44 ਸਿੰਗਰਾਂ ਨੇ ਪਾਕਿਸਤਾਨ ਦੇ ਆਏ, 44 ਅਤੇ 4 ਸਿੰਗਰ ਨੇ ਇੰਡੀਆ ਦੇ। 2 ਕੁੜੀਆਂ ਹੈਗੀਆਂ ਨੇ, ਇੱਕ ਹੈਗੀ ਆ ਉਹਦਾ ਨਾਂ ਹੈਗਾ ਉਹ ਕੁਲਵੀਰ ਗੋਗੀ। ਅੱਛਾ ਜੀ। ਇੱਕ ਸਰਬਜੀਤ ਕੌਰ, ਅੱਛਾ ਜੀ। ਉੱਥੋਂ ਦੀ ਹੈਗੀ ਜੇ ਇੰਡੀਆ ਦੀ। ਉਹ ਇਹਨਾਂ ਦਾ ਸ਼ਹਿਰ ਜਿਹੜਾ ਦਾਰੁਖਲਾਵਾ ਹੈ, ਚੰਡੀਗੜ੍ਹ ਦੀ ਹੈਗੀ ਆ ਸਰਬਜੀਤ ਕੌਰ। ਅੱਛਾ ਜੀ। ਅਤੇ ਇੱਕ ਉਹ ਉੱਥੋਂ ਦੀ ਹੈਗੀ ਆ ਸਰਬਜੀਤ ਮੱਲੀ, ਅੱਛਾ। ਲਾਚਾ ਬਣ ਕੇ ਗਾਉਂਦੀ ਆ। ਉਹ ਲਾਚਾ ਬਣ ਕੇ ਬੜੀ ਪਸੰਦ ਮੈਨੂੰ ਉਹਦੀ ਆਵਾਜ਼, ਅਤੇ ਉਹਨੇ ਵੀ ਗਾਇਆ। ਅਤੇ ਇਹਨੇ ਕੁਲਵੀਰ ਗੋਗੀ ਨੇ ਗਾਇਆ। ਫਿਰ ਉਹਨੇ ਮੇਰੀ ਕਿਤਾਬ 'ਤੇ ਜਿਹਨੇ ਕੋਈ ਲਿਖਿਆ ਵੀ ਆ, ਤਬਸਰਾ ਵੀ ਕੀਤਾ ਉਹਨੇ, ਉਹ ਹੈਗਾ ਡਾਕਟਰ ਸਤਪਾਲ ਸਿੰਘ ਕਿੰਗਰਾ, ਡਾਕਟਰ। ਉਹਨੇ ਹਾਂਜੀ ਹਾਂ, ਉਹਨੇ ਮੇਰੇ ਗਾਣੇ ਗਾਏ ਨੇ 2 ਹੋਰ ਵੀ ਲੈ ਨੇ। ਹਾਂਜੀ, ਸਟੇਜਾਂ ਤੇ ਗਾਉਂਦਾ ਲੋਕ। ਹਾਂ ਬਿਲਕੁਲ ਸਟੇਜਾਂ ਦੇ ਗਾ। ਅਤੇ ਉਹ ਵੇਲੇ ਇੰਨੇ ਅੱਛੇ ਲੋਕ ਨੇ, ਬਾਪੂ ਤੋਂ ਬਗੈਰ ਗੱਲ ਹੀ ਨਹੀਂ ਕਰਦੇ। ਤੇ ਸਰਦਾਰ ਜੀ ਕੈਨੇਡਾ ਦੇ ਵਿੱਚ ਕਿਹੜੇ ਸਿੰਗਰਾਂ ਨੇ ਤੁਹਾਡਾ? ਕੈਨੇਡਾ 'ਚ ਇੱਕੋ ਹੀ ਕੋਲ ਸੁਖਵਿੰਦਰ ਕੌਰ। ਅੱਛਾ ਜੀ। ਸੁਖਵਿੰਦਰ ਕੌਰ ਆ ਇਹ ਜਿਹੜੀ ਹੈਗੀ ਨਾ, ਉਹਨੂੰ ਆਣ ਕੇ ਉਹ ਆਂਦੀ ਮੈਨੂੰ ਗਾਣੇ ਲਿਖ ਕੇ ਦੇ ਛੱਡੋ, ਮੈਂ ਆਪੇ ਰਿਕਾਰਡ ਕਰ ਲਾਂਗੀ, ਜਾ ਕੇ ਇੰਡੀਆ ਜਾ ਕਰਾਂਗੀ। ਗਾਣੇ ਨੂੰ ਦਿੱਤੇ ਨੇ 3-4, ਉਹਨੇ 1-2 ਕੀਤੇ ਨੇ। ਅਤੇ UK ਦੇ ਵਿੱਚ ਉੱਥੇ ਕੀਤਾ ਉਹਨੇ ਇੱਕ ਮੁੰਡਾ ਹੈ, ਉਹਦਾ ਨਾਂ ਕਰਮਜੀਤ ਸਿੰਘ ਭੱਲਾ। ਕਰਮਜੀਤ ਸਿੰਘ ਬਹੁਤ ਅੱਛਾ ਸਿੰਗਰ ਹੈ, ਉਹਨੇ ਮੇਰਾ ਗਾਣਾ ਗਾਇਆ। ਅਤੇ ਇਹ ਤਾਂ ਚਲੋ ਮੰਨਿਆ ਨਸੀਬਾਂ ਵਿੱਚ ਹਾਰ ਸੀ, ਤੂੰ ਵੀ ਨਹੀਂ ਚੰਗਾ ਕੀਤਾ, ਤੇਰੇ ਨਾਲ ਪਿਆਰ ਸੀ। ਤੂੰ ਵੀ ਤਾਂ ਨਹੀਂ ਚੰਗਾ ਕੀਤਾ, ਤੇਰੇ ਨਾਲ ਪਿਆਰ ਸੀ। ਇਹ ਤਾਂ ਚਲੋ ਮੰਨਿਆ ਨਸੀਬਾਂ ਵਿੱਚ ਹਾਰ ਸੀ। ਉਹਨੇ ਕਮਾਲ ਕਰ ਛੱਡੀ, ਬੜਾ ਅੱਛਾ ਮਿੱਠਾ। ਆਪਣਾ ਕੋਈ ਗਾਣਾ ਫਿਲਮ 'ਚ ਕਿਸੇ 'ਚ ਆਇਆ ਕਿ ਨਹੀਂ? ਫਿਲਮ 'ਚ ਇੱਕ ਹੈਗਾ ਸੀ ਪਿਆਰ ਨਾ ਮੰਨੇ ਹਾਰ, ਫਿਲਮ ਉਹ ਬਣੀ ਨਹੀਂ ਸੀ। ਉਹਦੇ 'ਚ ਹਾੜਾ ਮੈਨੂੰ ਕੀ ਹੋ ਗਿਆ, ਮੈਂ ਪਿਆਰ ਦੀ ਅੱਗ ਵਿੱਚ ਸੜ ਗਈਆਂ, ਜਲ ਗਈਆਂ। ਇਹ ਨੂਰਜਹਾਨ ਨੂੰ ਗਾਣਾ ਮਿਲਿਆ ਸੀ, ਅਤੇ ਲੇਕਿਨ ਉਹ ਗਾਇਆ ਨਹੀਂ ਸੀ ਗਿਆ। ਫਿਰ
ਮੇਰਾ ਮਸਰਤ ਨੇ ਗਾਣਾ ਗਾਇਆ ਹੈ ਹਾਂਜੀ ਮਸਰਤ ਜੀ ਨੇ। ਮੇਲੇ ਚੱਲੇ ਆ ਤੇ ਲੈ ਕੇ ਆਵੀਂ ਚੂੜੀਆਂ, ਟਿੱਚ ਬਾਹਾਂ ਵਿੱਚ ਹੋਣ ਚੰਨਾ ਪੂਰੀਆਂ, ਤੇ ਲੈ ਜਾ ਮੇਰਾ ਗੁੱਟ ਮਿਣ ਕੇ। ਜਦੋਂ ਗੁੱਟ ਮਿਣ ਕੇ ਦਾ ਲਫ਼ਜ਼ ਆਇਆ ਤਾਂ ਬਾਬਾ ਚੀਜ਼ ਸੀ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਉਹ ਬੜੇ ਅੱਛੇ ਮਿਊਜ਼ਿਕ ਡਾਇਰੈਕਟਰ ਤੋਂ ਉਹਨਾਂ ਆਖਿਆ ਡੋਗੋ ਜੀ ਕਮਾਲ ਕਰ ਛੜੀ ਜੀ, ਇਹਨੇ ਸਾਦਗੀ ਉਹ ਔਰਤ ਇਹੋ ਹੀ ਕੁਝ ਕਹਿ ਸਕਦੀ ਹੈ ਪਿੰਡ ਦੀ, ਹੋਰ ਕੀ ਕਹਿ ਸਕਦੀ ਹੈ। ਲੈ ਜਾ ਮੇਰਾ ਗੁੱਟ ਮਿਣ ਕੇ, ਧਾਗੇ ਨਾਲ ਗੁੱਟ ਮਿਣ ਕੇ ਚੂੜੀ ਲਿਆਣੇ, ਇਹ ਵੀ ਸਾਡਾ ਕਲਚਰ ਦੇ। ਉਦੋਂ ਦੇਖ ਲਓ ਗਾਣਿਆਂ ਵਿੱਚ ਵੀ ਇੱਕ ਹਜਾ ਦਾ ਪਹਿਲੂ ਸੀਗਾ। ਬਿਲਕੁਲ ਜੀ, ਮੈਂ ਉਹੋ ਹੀ ਅਰਜ਼ ਕਰ ਰਿਹਾ, ਪੂਰਾ ਕਲਚਰ ਆ ਜਾਂਦਾ ਹੈ ਸਾਰਾ। ਜਿਹਨੇ ਗਾਣੇ 'ਚ ਕਲਚਰ ਨਹੀਂ ਨਜ਼ਰ ਆ ਰਿਹਾ ਉਹ ਸਮਝੋ ਮੈਂ ਟੋਟ ਕੇ ਰਲ ਕੇ ਲਾਏ ਲਾਉਣੇ। ਤੇ ਤੁਸੀਂ ਇੱਕ ਪੰਜਾਬ ਦੇ ਉੱਤੇ ਹੁਣ ਇੱਕ ਤਾਜ਼ਾ ਗਾਣਾ ਲਿਖਿਆ, ਉਹ ਸਾਨੂੰ ਦੱਸੋ, ਉਹਦੇ ਕੀ ਬੋਲ ਨੇ ਜੀ? ਉਹ ਹੈਗਾ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ, ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ, ਲਾਈਆਂ ਡਾਢੀਆਂ ਰੌਣਕਾਂ ਜਿੱਥੇ ਪਾਈਂ ਦਰਿਆਵਾਂ, ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ। ਇਹਦੀ ਮੱਟੀ ਖੁਸ਼ਬੂ ਵੰਡਦੀ ਲਹਿੰਦੇ ਤੇ ਚੜ੍ਹਦੇ, ਦੁਸ਼ਮਣ ਇਹਨੂੰ ਵੇਖ ਵੇਖ ਪੈ ਦੂਰੋਂ ਸੜਦੇ, ਅਣਖੀ ਪੁੱਤਰ ਜੰਮਦੀਆਂ ਪੰਜਾਬੀ ਮਾਵਾਂ, ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ। ਇਹਦੀਆਂ ਫਸਲਾਂ ਲੁੱਡੀਆਂ ਪਾਮਦੀਆਂ ਵਿੱਚ ਹਰਿਆ ਖੇਤਾਂ, ਇਹਦੀਆਂ ਫਸਲਾਂ ਲੁੱਡੀਆਂ ਪਾਮ ਦੀਆਂ ਵਿੱਚ ਹਰਿਆ ਖੇਤਾਂ, ਤੇ ਮੈਨੂੰ ਪੈਣ ਭੁਲੇਖੇ ਸੁਰਗ ਦਾ ਵੀ ਇਸਤੇਮਾਲ ਕੀਤਾ ਕਿ ਉਹਨਾਂ ਲੋਕੀ ਉਹ ਸੁਰਗ ਜ਼ਿਆਦਾ ਬਿਸ਼ਤਰ, ਮੈਨੂੰ ਪੈਣ ਵੇਲੇ ਵਿਛਦੇ, ਮੈਨੂੰ ਪੈਣ ਭੁਲੇਖੇ ਜੰਨਤ ਦੇ ਮੈਂ ਜਿੱਧਰ ਵੇਖਾਂ, ਤੇ ਕਿਵੇਂ ਭੁਲਾਵਾਂ ਦੋਸਤੋ ਬੋੜਾਂ ਦੀਆਂ ਛਾਵਾਂ, ਕਿਵੇਂ ਭੁਲਾਵਾਂ ਦੋਸਤੋ ਬੋੜਾਂ ਦੀਆਂ ਛਾਵਾਂ, ਤੇ ਸੋਹਣੇ ਦੇਸ਼ ਪੰਜਾਬ ਤੋਂ ਮੈਂ ਸਦਕੇ ਜਾਵਾਂ। ਇੱਕ ਮੇਰਾ ਹੋਰ ਗਾਣਾ ਸੀ, ਉਹ ਮੈਨੂੰ ਪੂਰਾ ਨਹੀਂ ਆਉਂਦਾ, ਉਹ ਨਾ ਮੁੰਡਾ ਹੈਗਾ ਸਿਆਲਕੋਟ ਦਾ ਇਲਿਆਸ ਹੈ, ਅਤੇ ਉਹ ਇੰਡੋਨੇਸ਼ੀਆ ਰਹਿੰਦਾ, ਉੱਥੇ ਉਹਨੇ ਗਾਇਆ। ਚਲੋ ਜੀ ਉਸ ਗਾਣੇ ਨੇ ਉਹ ਇੰਡੀਆ ਦੇ ਜੋ ਧਰੋਈਆਂ ਪਾਈਆਂ ਜੇ, ਉਹ ਆਂਦੇ ਨੇ ਹਰ ਟਰੈਕਟਰ ਵਾਲੇ ਕੋਲੋਂ ਗਾਣਾ ਹੈਗਾ। ਕਿਹੜਾ ਜੀ? ਆ ਬਹਿ ਜਾ ਤੈਨੂੰ ਦੱਸਾਂ ਮੈਂ ਪੰਜਾਬ ਕਿਹਨੂੰ ਕਹਿੰਦੇ ਨੇ, ਆ ਬਹਿ ਜਾ ਤੈਨੂੰ ਦੱਸਾਂ ਮੈਂ ਪੰਜਾਬ ਕਿਹਨੂੰ ਕਹਿੰਦੇ ਨੇ, ਰਾਵੀ ਜੇਲ੍ਹ ਚਰਾਬ ਤੇ ਬਿਆਸ ਜਿੱਥੇ ਬਹਿੰਦੇ ਰਿਹਾ, ਬਹਿ ਜਾ ਫੁੱਲਾਂ ਵਿੱਚੋਂ ਫੁੱਲ ਤੇ ਸੋਹਣਾ ਫੁੱਲ ਗੁਲਾਬ ਦਾ ਹੈ, ਤੇ ਦੇਸਾਂ ਵਿੱਚੋਂ ਵੱਖਰਾ ਟਹਿਕਾ ਮੇਰੇ ਦੇਸ਼ ਪੰਜਾਬ ਦਾ ਹੈ, ਅਣਖੀ ਪੁੱਤਰ ਜੰਮਦੇ ਇੱਥੇ ਸ਼ਿਮਲੇ ਉੱਚੇ ਰਹਿੰਦੇ ਨੇ, ਆ ਬਹਿ ਜਾ ਤੈਨੂੰ ਦੱਸਾਂ ਮੈਂ ਪੰਜਾਬ ਕਿਹਨੂੰ। ਉਹ ਮੈਂ 4 ਅੰਤਰੇ ਦਾ ਗਾਣਾ ਲਿਖਿਆ, ਉਹ ਕਮਾਲ ਉਹਨੇ ਗਾਇਆ ਹੈ, ਉਹ ਬੜਾ ਪਸੰਦ ਕੀਤਾ ਸਿੱਖਾਂ ਨੇ। ਲਾਹੌਰ ਆਏ ਸੀਗੇ ਜੀ ਰਾਜਦੀਨ ਡੋਗਰ ਸਾਹਿਬ ਦੇ ਕੋਲ, ਇਹਨਾਂ ਨਾਲ ਗੱਲਬਾਤ ਕੀਤੀ ਆ, ਪਾਰਟੀਸ਼ਨ ਤੇ ਵੀ ਗੱਲ ਹੋਈ ਆ, ਇਹਨਾਂ ਦੀ ਜਿਹੜੀ ਸ਼ੇਰੋ ਸ਼ਾਇਰੀ ਆ ਉੱਤੇ ਵੀ ਗੱਲ ਹੋਈ ਆ। ਇਨਸ਼ਾਅੱਲਾ ਜੀ ਫੇਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਨਵੀਂ ਜਗ੍ਹਾ 'ਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।